ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਦੱਸਣਗੇ ਕਿ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਆਪਾਂ ਕਰਦੇ ਜੀ ਗੱਲਬਾਤ। ਸੁਸ਼ੀਲ ਦਸਾਂਝ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰ ਦੋਸਤੋ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਇਸ ਰੇਡੀਓ ਤੇ ਤੁਸੀਂ ਜਿਸ ਪ੍ਰੋਗਰਾਮ 'ਚ ਹੁਣ ਅਸੀਂ ਤੁਹਾਡੇ ਰੂਬਰੂ ਹੈ, ਖਬਰ ਤੇ ਨਜ਼ਰ ਹੈ। ਖਬਰ ਤੇ ਨਜ਼ਰ 'ਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਰੂਟੀਨ ਦੇ ਵਿੱਚ ਜਿਹੜੀਆਂ ਖਬਰਾਂ ਤੁਸੀਂ ਸੁਣਦੇ ਹੋ, ਇਸ ਤੋਂ ਬਾਅਦ ਵੀ ਇਹਦੇ ਪਿੱਛੇ ਵੀ ਅੱਗੇ ਵੀ ਕੁਝ ਹੋਰ ਚੀਜ਼ਾਂ ਪਈਆਂ ਹੁੰਦੀਆਂ, ਉਹਨਾਂ ਨਾਲ ਵੀ ਤੁਹਾਡੀ ਵਾਕਫੀ ਕਰਵਾਈ ਜਾਏ। ਸੋ ਖਬਰ ਤੇ ਨਜ਼ਰ 'ਚ ਅੱਜ ਅਸੀਂ ਪੰਜਾਬ ਤੇ ਦੇਸ਼ ਦੀ ਸਮਾਜਿਕ ਤੇ ਸਿਆਸੀ ਸਥਿਤੀ ਬਾਰੇ ਕੁਝ ਚਰਚਾ ਕਰਾਂਗੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਅੱਜ ਹੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਸਾਰਿਆਂ ਤੱਕ ਹੀ ਪਹੁੰਚਾਇਆ। ਤੇ ਜੀ ਸੁਸ਼ੀਲ ਜੀ, ਆਪਾਂ ਸ਼ੁਰੂ ਕਰਦੇ ਹਾਂ ਜੀ ਦਿੱਲੀ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਕਿ ਦਿੱਲੀ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ, ਪਰ ਉਹਨਾਂ ਦੇ ਕੰਮ ਕਰਨ ਦੇ ਵਿੱਚ ਜਿਹੜਾ ਅੜਿੱਕਾ ਆ ਪਹਿਲੇ ਦਿਨ ਤੋਂ ਡਾਇਆ ਗਿਆ ਆ, ਕਦੀ ਕੁਛ ਤੇ ਕਦੀ ਕੁਛ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕਰ ਰਹੀ ਆ, ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ। ਦੇਖੋ, ਦਿੱਲੀ ਦੇ ਵਿੱਚ ਚੁਣੀ ਹੋਈ ਸਰਕਾਰ ਹੈ ਤੇ ਅਸੀਂ ਇਸ ਗੱਲ ਦੇ ਪੱਕੇ ਹਮਾਇਤੀ ਹੈ ਕਿ ਜਿੱਥੇ ਚੁਣੀਆਂ ਹੋਈਆਂ ਸਰਕਾਰਾਂ ਜਮਹੂਰੀ ਤਰੀਕੇ ਨਾਲ ਚੁਣੀਆਂ ਗਈਆਂ, ਉਹਨਾਂ ਨੂੰ ਕੰਮ ਕਰਨ ਦਿੱਤਾ ਜਾਏ। ਜੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਦਿੱਲੀ ਦੀ ਸਰਕਾਰ ਇਸ ਵੇਲੇ ਹੈ, 70 ਦੇ ਵਿੱਚੋਂ 67 ਸੀਟਾਂ ਜਿੱਤ ਕੇ ਐਡਾ ਪ੍ਰਚੰਡ ਬਹੁਮਤ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਹੋਰ ਪਾਰਟੀ ਨੂੰ ਇਸ ਰੂਪ ਦੇ ਵਿੱਚ ਨਹੀਂ ਮਿਲਿਆ। ਤੇ ਜੇ ਤੁਸੀਂ ਉਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਆ ਸਰਕਾਰ ਚੋਣ ਤੋਂ ਪਹਿਲਾਂ, ਉਸ ਪਾਰਟੀ ਨੇ ਜਾਂ ਅਰਵਿੰਦ ਕੇਜਰੀਵਾਲ ਨੇ, ਜੇ ਉਹ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨੂੰ ਕੋਸ਼ਿਸ਼ ਕਰਨ ਦੇਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਸਟਰਕਚਰ ਦੇ ਵਿੱਚ ਕਿਸ ਕਿਸਮ ਦੀਆਂ ਖਾਮੀਆਂ, ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਕੀ ਹੈ, ਆਮ ਆਦਮੀ ਪਾਰਟੀ ਦਾ ਜਿਹੜਾ ਅਤੀਤ ਕੀ ਹੈ, ਆਮ ਆਦਮੀ ਪਾਰਟੀ ਦਾ ਵਰਤਮਾਨ ਇਸ ਵੇਲੇ ਕੀ ਹੈ ਤੇ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੈ, ਇਹਦੇ ਤੇ ਅਸੀਂ ਵੱਖਰੀਆਂ ਟਿੱਪਣੀਆਂ ਆਪਣੇ ਤਰੀਕੇ ਨਾਲ ਕਰਦੇ ਆਏ ਹਾਂ ਤੇ ਇਹ ਅਗਾਂਹ ਵੀ ਕਰਾਂਗੇ ਲਾਜ਼ਮੀ ਤੌਰ ਦੇ ਉੱਤੇ, ਜੋ ਵੀ ਅਸੀਂ ਸਮਝਦੇ ਹਾਂ ਆਮ ਆਦਮੀ ਪਾਰਟੀ ਦੇ ਫਿਊਚਰ ਬਾਰੇ ਵੀ ਵਰਤਮਾਨ ਬਾਰੇ ਵੀ। ਪਰ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਸਭ ਤੋਂ ਮਹੱਤਵਪੂਰਨ ਜਿਹੜਾ ਇਸ ਵੇਲੇ ਜ਼ਰੂਰੀ ਕੰਮ ਹੈ ਉਹ ਇਹ ਹੈ ਕਿ ਜੇ ਤੁਸੀਂ ਚੁਣੇ ਗਏ ਹੋ, ਤੁਹਾਡੀ ਸਰਕਾਰ ਹੈ, ਤੇ ਤੁਸੀਂ ਲੋਕਾਂ ਨੂੰ ਆਪਣੀ ਇੱਕ ਪਰਫਾਰਮੈਂਸ ਦੇਣੀ ਹੈ ਤੇ ਉਹ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਲੋਕਾਂ ਨੇ ਵੀ ਤੇ ਬਾਕੀ ਸਿਆਸੀ ਜਿਹੜੇ ਓਬਜ਼ਰਵਰ ਹੈ ਉਹਨਾਂ ਨੇ ਵੀ ਤੁਹਾਨੂੰ ਵੇਟ ਕਰਨਾ, ਦੇਖਣਾ ਹੈ, ਤੁਹਾਡਾ ਭਾਰ ਤੋਲਣਾ ਹੈ ਜੀ। ਪਰ ਇਹਦੇ 'ਚ ਤਰੀਕਾ ਇਹ ਹੈ ਕਿ ਜਿਸ ਦਿਨ ਤੋਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਦਿੱਲੀ ਦੇ ਵਿੱਚ, ਇੱਕ ਵੀ ਦਿਨ ਏਦਾਂ ਦਾ ਨਹੀਂ ਲੰਘਿਆ ਜਦੋਂ ਉਹਨਾਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਨ ਦਿੱਤਾ ਗਿਆ ਹੋਵੇ। ਕਦੇ ਨਿਯੁਕਤੀਆਂ ਦਾ ਮਾਮਲਾ, ਕਦੇ ਤਬਾਦਲਿਆਂ ਦਾ ਮਾਮਲਾ। ਨਜੀਬ ਜੰਗ ਜਿਹੜੇ ਹੈ, ਜਿਨ੍ਹਾਂ ਦਾ ਨਾਂ ਵੀ ਜੰਗ ਆ, ਉਹਨਾਂ ਨੇ ਰੋਜ਼ ਹੀ ਕੋਈ ਨਾ ਕੋਈ ਜੰਗ ਛੇੜੀ ਰੱਖੀ ਹੈ ਸਰਕਾਰ ਦੇ ਖਿਲਾਫ ਜੀ। ਪਹਿਲਾਂ ਤਾਂ ਥੋੜਾ ਬਹੁਤ ਇੱਕ ਦੂਜੇ ਨਾਲ ਖਿੱਚੋਤਾਣ ਦਾ ਜਿਹੜਾ ਮਾਹੌਲ ਬਣਿਆ ਹੋਇਆ ਸੀ ਉਹ ਚੱਲਦਾ ਰਿਹਾ। ਅਲਟੀਮੇਟਲੀ ਕਹਿਣਾ ਪਿਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ, ਖੁਦ ਅਰਵਿੰਦ ਕੇਜਰੀਵਾਲ ਨੂੰ ਵੀ ਨਜੀਬ ਜੰਗ ਹੋਰਾਂ ਦੇ ਪਿੱਛੇ ਜਿਹੜਾ ਆ ਉਹ ਹੱਥ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਹੈ। ਤੇ ਇਹ ਸਾਫ਼ ਤੌਰ ਤੇ ਕਿਹਾ ਗਿਆ ਵੀ ਭਾਰਤੀ ਜਨਤਾ ਪਾਰਟੀ, ਈਵਨ ਨਰਿੰਦਰ ਮੋਦੀ ਹੋਰਾਂ ਦਾ ਨਾਂ ਲੈ ਕੇ ਕਿਹਾ ਅਰਵਿੰਦ ਕੇਜਰੀਵਾਲ ਨੇ ਵੀ ਬੈਕਡੋਰ ਤੋਂ ਨਰਿੰਦਰ ਮੋਦੀ 3 MLA ਜਿਹੜੇ ਹੈਗੇ ਆ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ, ਉਹ 3 MLA ਜਿਹੜੇ ਆ ਉਹਨਾਂ ਦੇ ਰਾਹੀਂ ਤੇ ਨਜੀਬ ਜੰਗ ਰਾਹੀਂ ਦਿੱਲੀ 'ਚ ਆਪਣੀ ਹੁਕੂਮਤ ਕਰਨੀ ਚਾਹੁੰਦੇ ਆ। ਅਸੀਂ ਉਦੋਂ ਵੀ ਗੱਲਾਂ ਬਾਤਾਂ ਕਰਦੇ ਰਹੇ। ਪਰ ਮਸਲਾ ਇਹ ਹੈ ਕਿ ਹੁਣ ਜਿਹੜਾ ਤਾਜ਼ਾ ਮਾਮਲਾ ਆ, ਉਹ ਤਾਜ਼ਾ ਮਾਮਲੇ 'ਚ ਜਤਿੰਦਰ ਤੋਮਰ ਜਿਹੜੇ ਉੱਥੋਂ ਦੇ ਕਾਨੂੰਨ ਮੰਤਰੀ ਹੈ, ਉਹਨਾਂ ਨੂੰ ਜਿਹੜਾ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ
ਉਹਨਾਂ ਤੇ ਫਰਜ਼ੀ ਡਿਗਰੀ ਦਾ ਮਾਮਲਾ ਚੱਲ ਰਿਹਾ ਵੀ ਉਹਨਾਂ ਨੇ ਕਾਨੂੰਨ ਦੀ ਡਿਗਰੀ ਜਿਹੜੀ ਆ ਫਰਜ਼ੀ ਲਈ ਹੈ। ਪੋਸੀਬਿਲਿਟੀ ਹੈ ਕਿ ਇਹ ਜਿਹੜਾ ਦੋਸ਼ ਹੈ ਉਹਨਾਂ ਤੇ ਵੀ ਉਹਨਾਂ ਨੇ ਕਾਨੂੰਨ ਦੀ ਡਿਗਰੀ ਫਰਜ਼ੀ ਲਈ ਹੈ, ਪੋਸੀਬਲ ਹੈ ਕਿ ਇਹ ਇਲਜ਼ਾਮ ਠੀਕ ਹੋਵੇ ਜੀ। ਹੋ ਸਕਦਾ ਹੈ ਸੱਚਮੁੱਚ ਉਹਨਾਂ ਕੋਲ ਫਰਜ਼ੀ ਡਿਗਰੀ ਹੋਵੇ। ਮੰਨ ਲਓ ਆਪਾਂ ਇੱਕ ਮਿੰਟ ਲਈ ਮੰਨ ਲਓ ਜਦ ਕਿ ਮਨੀਸ਼ ਸਿਸੋਦੀਆ ਨੇ ਦਾਅਵਾ ਇਹ ਕੀਤਾ, ਜਿਹੜੇ ਡਿਪਟੀ ਸੀਐਮ ਹੈ ਦਿੱਲੀ ਦੇ, ਉਹਨਾਂ ਨੇ ਦਾਅਵਾ ਇਹ ਕੀਤਾ ਕਿ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਬਾਰੇ ਯੂਨੀਵਰਸਿਟੀ ਨੇ ਕਹਿ ਦਿੱਤਾ ਕਿ ਡਿਗਰੀ ਸਹੀ ਹੈ, ਪਰ ਅਸੀਂ ਮੰਨ ਲੈਂਦੇ ਇੱਕ ਮਿੰਟ ਲਈ ਵੀ ਉਹ ਡਿਗਰੀ ਜਾਲੀ ਹੈ। ਪਰ ਜੇ ਜਾਲੀ ਡਿਗਰੀ ਹੈ ਤਾਂ ਉਹਦਾ ਇੱਕ ਕੇਸ ਚੱਲ ਰਿਹਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਕਿਸੇ ਕਿਸਮ ਦੀ ਡਾਇਰੈਕਸ਼ਨ ਨਹੀਂ ਦਿੱਤੀ ਹਾਲੇ, ਮਾਮਲਾ ਕੋਰਟ 'ਚ ਚੱਲ ਰਿਹਾ ਹੈ। ਦਿੱਲੀ ਦਾ ਕੋਈ ਸਧਾਰਨ ਕਾਮਨ ਮੈਨ ਨਹੀਂ ਹੈ। ਜਤਿੰਦਰ ਤੋਮਰ ਦਿੱਲੀ ਸਰਕਾਰ ਦੇ ਵਿੱਚ ਕਾਨੂੰਨ ਦੇ ਮੰਤਰੀ ਨੇ ਤੇ ਉਹਨਾਂ ਨੂੰ ਇੰਨੀ ਕਾਹਦੀ ਸੀਟ ਗ੍ਰਿਫਤਾਰ ਜਿਹੜਾ ਉਹਨਾਂ ਨੂੰ ਕੀਤਾ ਗਿਆ, ਗ੍ਰਿਫਤਾਰ ਕੀਤਾ ਗਿਆ, ਰਾਤ ਨੂੰ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ 4 ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ। ਹੁਣ ਇਹੀ ਵੱਡਾ ਸਵਾਲ ਉੱਠਦਾ ਹੈ ਕਿ ਜੇ ਸੱਚਮੁੱਚ ਉਹਨਾਂ ਦੀ ਡਿਗਰੀ ਫਰਜ਼ੀ ਵੀ ਹੋਵੇ ਤਾਂ ਵੀ ਇੱਕ ਕੇਸ ਜਿਹੜਾ ਕਾਨੂੰਨੀ ਪ੍ਰਕਿਰਿਆ ਜਿਹੜੀ ਚੱਲ ਰਹੀ ਉਹਦੇ ਮੁਤਾਬਕ ਚੱਲਣਾ ਜੀ। ਫਿਰ ਇਹਦੀ ਕੀ ਕਾਹਲੀ ਪੈ ਗਈ? ਫਿਰ ਜਿਹੜਾ ਸਿਸੋਦੀਆ ਹੋਰੀ ਮਨੀਸ਼ ਸਿਸੋਦੀਆ ਇਲਜ਼ਾਮ ਲਾ ਰਹੇ ਆ ਉਹਦੇ 'ਚ ਕਿਤੇ ਨਾ ਕਿਤੇ ਸੱਚਾਈ ਜਿਹੜੀ ਆ ਉਹ ਦਿਖਾਈ ਦਿੰਦੀ ਹੈ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ CNG ਘੁਟਾਲਾ ਸੀ ਜਿਹਦੇ ਵਿੱਚ ਨਜੀਬ ਜੰਗ ਦਾ ਨਾਂ ਵੀ ਬੋਲਦਾ 100 ਕਰੋੜ ਰੁਪਏ ਦਾ, ਅਸੀਂ ਜਦੋਂ ਉਹਨਾਂ ਦੀਆਂ ਫਾਈਲਾਂ ਓਪਨ ਕੀਤੀਆਂ ਨਾਲ ਦੀ ਨਾਲ ਹੀ ਸਾਡੇ ਤੇ ਪ੍ਰੈਸ਼ਰ ਪਾਉਣ ਵਾਸਤੇ, ਦਬਾਅ ਪਾਉਣ ਵਾਸਤੇ ਜਤਿੰਦਰ ਤੋਮਰ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਅਸੀਂ ਇਹ ਸਮਝਦੇ ਹਾਂ, ਅਸੀਂ ਇੱਥੇ ਚੰਡੀਗੜ੍ਹ ਸਟੂਡੀਓ 'ਚ ਬੋਲਦੇ ਹੋਏ ਸਮਝਦੇ ਹਾਂ ਵੀ ਇਹ ਸਰਾਸਰ ਧੱਕਾ ਹੈ। ਅਸੀਂ ਇਹ ਮੰਨ ਲੈਂਦੇ ਹਾਂ ਕਿ ਉਹਨਾਂ ਕੋਲ ਡਿਗਰੀ ਜਾਲੀ ਹੈ, ਪਰ ਉਹ ਇੱਕ ਕਾਨੂੰਨ ਦਾ ਅਮਲ ਹੈ, ਉਹਦੇ ਮੁਤਾਬਕ ਕੰਮ ਹੋਣਗੇ। ਇੰਨੀ ਕਾਹਲੀ ਹੈ ਕਿ ਜਤਿੰਦਰ ਤੋਮਰ ਨੂੰ ਗ੍ਰਿਫਤਾਰ ਕੀਤਾ ਗਿਆ। ਭਾਰਤ ਦੀ ਮਨੁੱਖੀ ਸਰੋਤ ਮੰਤਰੀ ਸਿਮਰਤੀ ਇਰਾਨੀ, ਉਹਦੀ ਡਿਗਰੀ ਤੇ ਵੀ ਤਾਂ ਰੌਲਾ ਪੈਣ ਡਿਆ ਜੀ ਜੀ। ਜੇ ਕਿਹਾ ਜਾ ਰਿਹਾ ਹੈ ਕਿ ਜਤਿੰਦਰ ਤੋਮਰ ਨੇ ਜੀ ਜਾਲੀ ਹਲਫਨਾਮਾ ਪੇਸ਼ ਕੀਤਾ, ਉਹਦੇ 'ਚ ਜਾਲੀ ਡਿਗਰੀਆਂ ਲਿਖੀਆਂ, ਝੂਠ ਬੋਲਿਆ, ਤੇ ਫਿਰ ਸਿਮਰਤੀ ਇਰਾਨੀ ਨੇ ਕਿੰਨਾ ਕੁ ਸੱਚ ਬੋਲਤਾ। ਭਾਰਤ ਦੇ ਵਿੱਚ 100 ਮੈਂਬਰ ਪਾਰਲੀਮੈਂਟ ਜਿਹੜੇ ਹੈ ਉਹਨਾਂ ਤੇ ਕ੍ਰਾਈਮ ਦੇ ਵੱਡੇ ਕੇਸ ਹੈ, ਕਤਲਾਂ ਤੱਕ ਦੇ, ਅਗਵਾ ਤੱਕ ਦੇ, ਰੇਪ ਤੱਕ ਦੇ। ਉਹਦੇ ਵਿੱਚੋਂ 60 MP ਏਦਾਂ ਦੇ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਪਾਰਟੀਆਂ ਦੇ ਹੈ। ਉਹਨਾਂ ਨੇ ਹਲਫਨਾਮੇ 'ਚ ਕੀ ਲਿਖਿਆ ਤੇ ਉਹਨਾਂ ਦੇ ਜਿਹੜੇ ਕ੍ਰਾਈਮ ਦੇ ਕੇਸ ਚੱਲਦੇ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਸੋ ਜਿਹੜੀ ਇਹ ਦੋਹਰੀ ਤਰ੍ਹਾਂ ਦੀ ਜਿਹੜੀ ਨੀਤੀ ਹੈ ਦੇਸ਼ ਦੇ ਵਿੱਚ, ਇਹ ਨੀਤੀ ਇਹ ਇਸ ਵੇਲੇ ਦੀ ਜਿਹੜੀ ਮੌਜੂਦਾ ਸਰਕਾਰ ਹੈ, ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈ, ਉਹਦੇ ਅਕਸ ਨੂੰ ਹੋਰ ਧੁੰਦਲਾ ਕਰਦੀ ਹੈ ਜੀ। ਨਰਿੰਦਰ ਮੋਦੀ ਜਿਨ੍ਹਾਂ ਦੀ ਬੜੀ ਬੱਲੇ ਰਹੀ ਹੈ ਪਿਛਲੇ 1 ਸਾਲ ਪਹਿਲਾਂ, ਤੇ ਅੱਜ ਉਹਨਾਂ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ, ਹਰ ਮੋਰਚੇ ਦੇ ਉੱਤੇ ਜਿਹੜੀ ਉਹਨਾਂ ਦੀ ਨਾਕਾਮੀ, ਉਹਦੇ ਜ਼ਿਕਰ ਅਸੀਂ ਵੱਖਰੇ ਤੌਰ ਤੇ ਕਰ ਚੁੱਕੇ ਹਾਂ, ਅਸੀਂ ਉਹਨਾਂ 'ਚ ਨਹੀਂ ਪੈਂਦੇ। ਪਰ ਜੇ ਤੁਸੀਂ ਇੱਕ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਨਹੀਂ ਦਿਓਗੇ ਤਾਂ ਇਹਦਾ ਨੁਕਸਾਨ ਉਸ ਚੁਣੀ ਹੋਈ ਸਰਕਾਰ ਦੀ ਅਗਵਾਈ ਕਰ ਰਹੀ ਪਾਰਟੀ ਨੂੰ ਬਿਲਕੁਲ ਨਹੀਂ ਹੈ। ਇਹਦੇ ਨਾਲ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਜਾਂ ਆਮ ਆਦਮੀ ਪਾਰਟੀ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ, ਸਗੋਂ ਹਮਦਰਦੀ ਦੀ ਇੱਕ ਲਹਿਰ ਉਹਨਾਂ ਦੇ ਹੱਕ ਦੇ ਵਿੱਚ ਹੋਰ ਪੈਦਾ ਹੋਈ। ਸੋ ਧੱਕਾ ਜਿਹੜਾ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੁੰਦਾ ਤੇ ਦਿੱਲੀ ਦੇ ਵਿੱਚ ਧੱਕਾ ਹੋ ਰਿਹਾ। ਆਮ ਆਦਮੀ ਪਾਰਟੀ ਬਾਰੇ ਸਾਡੀ ਵੱਖਰੀ ਰਾਏ ਹੈ, ਰਾਏ ਰਹਿਣੀ ਚਾਹੀਦੀ, ਸਾਡਾ ਆਪਣਾ ਅਧਿਕਾਰ ਹੈ, ਪਰ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ, ਉਸ ਸਰਕਾਰ ਦੇ ਰਸਤੇ ਦੇ ਵਿੱਚ 100 ਹਰਡਲਸ ਖੜੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਨੂੰ ਪਾਰ ਉਹਨਾਂ ਨੇ ਅਲਟੀਮੇਟਲੀ ਕਰ ਲੈਣਾ। ਕੱਲ ਨੂੰ ਆਪਣਾ ਦਮ ਛੱਡ ਦੇਣ ਵੱਖਰੀ ਗੱਲ ਹੈ, ਪਰ ਲੱਗਦਾ ਇਹ ਹੈ ਕਿ ਉਹਦਾ ਮੁਕਾਬਲਾ ਕਰਨਗੇ। 5 ਜਿਹੜੇ ਮਹਿਕਮੇ ਹੈ, ਵੱਡੇ ਜਿਹੜੇ ਫੈਸਲੇ ਵਾਲੇ ਮਹਿਕਮੇ ਹੁੰਦੇ, ਉਹ ਕੇਂਦਰ ਦੇ ਅਧੀਨ ਹੈ, ਯਾਨੀ ਨਰਿੰਦਰ ਮੋਦੀ ਦੇ ਅਧੀਨ ਹੈ। ਤੇ ਦਿੱਲੀ ਦੇ ਇਸ ਮਸਲੇ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ। ਹੋਮ ਮਿਨਿਸਟਰੀ ਦੇ ਅੰਦਰ ਦਿੱਲੀ ਦੀ ਪੁਲਿਸ ਹੈ ਤੇ ਰਾਜਨਾਥ ਸਿੰਘ ਕਹਿੰਦੇ ਸਾਨੂੰ ਪਤਾ ਹੀ ਨਹੀਂ। ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਜਿਹੜੇ ਆ, ਉਹਨਾਂ ਨੂੰ ਜੇ ਕਿਸੇ ਮੰਤਰੀ ਨੂੰ ਗ੍ਰਿਫਤਾਰ ਕਰਨਾ ਉਹਨਾਂ ਨੂੰ ਸੂਚਿਤ ਕਰਨਾ ਪੈਂਦਾ ਹੈ। ਉਹ ਕਹਿੰਦੇ ਮੈਨੂੰ ਵੀ ਨਹੀਂ ਦੱਸਿਆ ਗਿਆ। ਐਡਾ ਧੱਕਾ ਜਿਹੜਾ ਹੈ ਉਹ ਬਰਦਾਸ਼ਤ ਦੇ ਯੋਗ ਨਹੀਂ ਹੈ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਹੰਕਾਰੀ ਕਿਸਮ ਦਾ ਰਵੱਈਆ ਤੇ ਭਾਰਤੀ ਜਨਤਾ ਪਾਰਟੀ ਦਾ ਸਾਰਾ ਕੁਝ ਆਪਣੇ ਹੱਥ 'ਚ ਕਰਨ ਦਾ ਜਿਹੜਾ ਰਵੱਈਆ ਉਹ ਨੰਗਾ ਹੁੰਦਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਪ੍ਰਮਾਣਿਤ ਹੋਏਗਾ ਕਿ ਦੇਸ਼ ਉੱਤੇ ਹੁਕੂਮਤ ਕਰਦੀ ਜਿਹੜੀ ਸਰਕਾਰ ਹੈ, ਨਰਿੰਦਰ ਮੋਦੀ ਦੀ ਸਰਕਾਰ, ਉਹ ਕਿੰਨੇ ਲੋਕ ਵਿਰੋਧੀ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ। ਜੀ ਹਾਂ, ਬਿਲਕੁਲ ਸੁਸ਼ੀਲ ਜੀ, ਇੱਥੋਂ ਦੁਨੀਆ ਨੂੰ ਪਤਾ ਲੱਗਦਾ ਕਿ ਕਿੰਨੀ ਕੁ ਡੈਮੋਕ੍ਰੇਸੀ ਆ ਇੰਡੀਆ ਦੇ ਵਿੱਚ, ਜਿਹੜਾ ਅਸੀਂ ਬਿਲਕੁਲ
ਬਾਹਾਂ ਉੱਚੀਆਂ ਕਰ ਕਰਕੇ ਦੁਨੀਆ ਨੂੰ ਦੱਸਦੇ ਆ ਕਿ ਇੱਥੇ ਬਹੁਤ ਡੈਮੋਕ੍ਰੇਸੀ ਆ। ਨਾਲ ਘਟਾਲਿਆਂ ਦੀ ਗੱਲ ਕਰੀਏ, ਜਦੋਂ ਆਪਣੇ ਤੇ ਵਾਰੀ ਆਈ ਆ, ਇਹਨਾਂ ਦੇ ਆਪਣੇ ਸਕਿਆਂ ਦੀ ਵਾਰੀ ਆਈ ਆ, ਤੇ ਫਿਰ ਇਸ ਤਰ੍ਹਾਂ ਹੋਣਾ ਹੀ ਸੀ ਕਿਉਂਕਿ ਉਹ ਫਸਦੇ ਸੀ ਵਿੱਚ। ਤੇ ਅੱਗੇ ਆਪਾਂ ਚੱਲਦੇ ਜੀ, ਗੱਲ ਕਰਦੇ ਆ ਕਾਂਗਰਸ ਦੀ। ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਦਾਰੀਆਂ ਨੂੰ ਲੈ ਕੇ ਬੜਾ ਜੰਗ ਛਿੜਿਆ ਹੋਇਆ ਆ, ਤੇ ਕੈਪਟਨ ਸੋਨੀਆ ਨੂੰ ਮਿਲ ਕੇ ਆਏ, ਰਾਹੁਲ ਨੂੰ ਮਿਲ ਕੇ ਆਏ ਆ, ਤਾਂ ਉਹਨਾਂ ਨੇ ਕਿਹਾ ਕਿ ਇੱਕੋ ਹੀ ਕੈਪਟਨ ਚਾਹੀਦਾ ਆ। ਦੇਖੋ, ਇਹ ਮਸਲਾ ਪੰਜਾਬ ਦੀ ਸਿਆਸਤ, ਖਾਸ ਤੌਰ ਤੇ ਪੰਜਾਬ ਦੀ ਕਾਂਗਰਸ ਪਾਰਟੀ ਦੀ ਜਿਹੜੀ ਅੰਦਰੂਨੀ ਸਿਆਸਤ ਹੈ, ਉਹਦੇ ਵਾਸਤੇ ਬੜਾ ਇੰਪੋਰਟੈਂਟ ਹੈ। ਅਸੀਂ ਜਿਹੜੀ ਆਪਣੀ ਇਸ ਮਸਲੇ ਦੇ ਉੱਤੇ ਆਏ ਸੀ, ਜਦੋਂ ਇਹ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ ਕੈਪਟਨ ਅਮਰਿੰਦਰ ਸਿੰਘ, ਅਸੀਂ ਆਪਣੇ ਇਸੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਆਪਣੀ ਰਾਏ ਦਿੱਤੀ ਸੀ, ਜਿਹਦੇ 'ਚ ਅਸੀਂ ਇਹ ਗੱਲ ਕਹੀ ਸੀ ਕਿ ਪੋਸੀਬਿਲਿਟੀ ਹੈ ਕਿ ਕੈਪਟਨ ਅਮਰਿੰਦਰ ਜਦੋਂ ਮਿਲਣ ਸੋਨੀਆ ਜਾਂ ਰਾਹੁਲ ਨੂੰ, ਕਿ ਉਹ ਉਹਨਾਂ ਨੂੰ ਕਹਿਣ ਵੀ ਤੁਸੀਂ ਵੇਟ ਐਂਡ ਸੀ ਵਾਲਾ ਮਸਲਾ ਵੀ ਥੋੜ੍ਹੀ ਦੇਰ ਉਡੀਕ ਕਰੋ, ਅਸੀਂ ਇਮੀਡੀਏਟ ਜਿਹੜਾ ਆ ਉਹ ਤੁਹਾਨੂੰ ਪ੍ਰਤਾਪ ਸਿੰਘ ਬਾਜਵੇ ਦੀ ਥਾਂ ਦੇ ਉੱਤੇ ਪ੍ਰੈਜ਼ੀਡੈਂਟ ਜਿਹੜਾ ਆ ਪੰਜਾਬ ਕਾਂਗਰਸ ਦਾ ਨਹੀਂ ਲਾ ਸਕਦੇ। ਤੇ ਹੁਣ ਜਿਹੜੀਆਂ ਤਾਜ਼ਾ ਖਬਰਾਂ ਆ ਰਹੀਆਂ, ਹਰੇਕ ਅਖਬਾਰ ਨੇ ਆਪਣੇ ਤਰੀਕੇ ਨਾਲ ਖਬਰ ਲਾਉਣੀ ਹੁੰਦੀ ਹੈ, ਪਰ ਜਿਹੜੀ ਮੇਰੀ ਆਪਣੀ ਰਾਏ ਹੈ ਕਿ ਉਹ ਜਿਹੜੀ ਗੱਲ ਅਸੀਂ ਕਹੀ ਸੀ ਲਗਭਗ ਉਸੇ ਤਰ੍ਹਾਂ ਉਹ ਵਾਪਰੀ ਹੈ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਸਾਂਝੀ ਮੀਟਿੰਗ ਪਹਿਲੀ ਵਾਰ ਹੋਈ ਹੈ ਕੈਪਟਨ ਅਮਰਿੰਦਰ ਦੀ, ਤੇ ਇਸ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਆਉਣ ਵਾਲੇ ਸਮੇਂ 'ਚ ਸਾਂਭਣ ਵਾਸਤੇ ਕੈਪਟਨ ਅਮਰਿੰਦਰ ਨੇ ਆਪਣੀ ਸਟ੍ਰੈਟਜੀ ਜਿਹੜੀ ਹੈ ਉਹ ਚੇਂਜ ਕੀਤੀ ਹੈ। ਕੈਪਟਨ ਨੇ ਕਿਸਮ ਦਾ ਯੂ ਟਰਨ ਕੀਤਾ ਹੈ। ਉਹ ਕਿੱਦਾਂ ਸਟ੍ਰੈਟਜੀ ਇਹ ਬਦਲੀ ਵੀ ਜੋ ਉਹਨਾਂ ਨੂੰ ਉੱਥੇ ਕਿਹਾ ਗਿਆ, ਜੋ ਉਹਨਾਂ ਦੀ ਸਟ੍ਰੈਟਜੀ ਤੋਂ ਪਤਾ ਲੱਗਦਾ ਹੈ ਵੀ ਤੁਸੀਂ ਓਪਨਲੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਨਹੀਂ ਬੋਲਣਾ। ਹੁਣ ਜਿਹੜਾ ਜ਼ਿਕਰ ਤੁਸੀਂ ਕੀਤਾ ਬਿਆਨ ਦਾ, ਉਹ ਸਾਰੇ ਬਿਆਨ ਦੇ ਵਿੱਚ ਕਿਤੇ ਵੀ ਕੈਪਟਨ ਅਮਰਿੰਦਰ ਨੇ ਪ੍ਰਤਾਪ ਸਿੰਘ ਬਾਜਵਾ ਦੇ ਹਮਲਾ ਨਹੀਂ ਬੋਲਿਆ। ਇਹ ਜ਼ਰੂਰ ਕਿਹਾ ਤੇ ਮੈਂ ਆਪਣੀ ਗੱਲ ਰੱਖ ਕੇ ਆਇਆ ਤੇ ਇਹ ਕਹਿ ਕੇ ਆਇਆ ਵੀ ਪੰਜਾਬ ਦੇ ਵਿੱਚ ਇੱਕ ਰਵਾਇਤ ਰਹੀ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਆ ਉਹੀ ਜਿਹੜਾ ਆ ਉਹ ਕੰਪੇਨ ਕਮੇਟੀ ਦਾ ਚੇਅਰਮੈਨ ਹੋਏਗਾ। ਵੀ 1.5 ਸਾਲ ਰਹਿ ਗਿਆ ਚੋਣਾਂ ਦੇ ਵਿੱਚ, ਹੁਣ ਦੇਰ ਨਾ ਕੀਤੀ ਜਾਏ ਤੇ ਬਕਾਇਦਾ ਕੰਪੇਨ ਕਮੇਟੀ ਬਣਾ ਦਿੱਤੀ ਜਾਏ ਤੇ ਪ੍ਰਧਾਨਗੀ ਦੇ ਮਸਲੇ ਦੇ ਉੱਤੇ ਉਹਨਾਂ ਨੇ ਬਾਜਵੇ ਦੇ ਖਿਲਾਫ ਇੱਕ ਵੀ ਲਫ਼ਜ਼ ਨਹੀਂ ਉੱਥੇ ਕਿਹਾ, ਪਰ ਉਹਨਾਂ ਨੇ ਆਪਣੀ ਰਾਏ ਦੇ ਦਿੱਤੀ। ਪੰਜਾਬ ਦੇ ਵਿੱਚ ਹਾਲਤ ਇਹ ਹੈ ਵੀ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਬਹੁਤ ਚੜ੍ਹਾਈ ਸੀ, ਜਿਹਨੇ ਕਾਫੀ ਵੋਟ ਜਿਹੜਾ ਕਾਂਗਰਸ ਪਾਰਟੀ ਦਾ ਖਿੱਚ ਲਿਆ ਸੀ, ਉਹਦੀ ਜਿਹੜਾ ਉਹਦੇ ਰਸਤੇ 'ਚ ਰੁਕਾਵਟ ਹੈ ਤੇ ਉਹ ਟੁੱਟ ਭੱਜ ਰਹੀ ਹੈ। ਤੇ ਇਹ ਮੌਕਾ ਹੈ ਤੇ ਉਹ ਲੋਕ ਦੇਖ ਰਹੇ ਕਾਂਗਰਸ ਪਾਰਟੀ ਵੱਲ ਵੀ ਕਦੋਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚੇਂਜ ਹੁੰਦੀ ਹੈ। ਪਰ ਕੈਪਟਨ ਅਮਰਿੰਦਰ ਨੇ ਉੱਥੇ ਨਾ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਵੀ ਲਫ਼ਜ਼ ਬੋਲਿਆ, ਤੇ ਉਸ ਤੋਂ ਬਾਅਦ ਜਿਹੜੀ ਉੱਧਰੋਂ ਡਾਇਰੈਕਸ਼ਨ ਮਿਲੀ ਹੈ ਉਸ ਤੋਂ ਬਾਅਦ ਵੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਸਿਰਫ ਉਹਨਾਂ ਨੇ ਗੱਲ ਕੀਤੀ ਹੈ ਵੀ 2017 ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹਦੇ ਲਈ ਕਾਂਗਰਸ ਪਾਰਟੀ ਨੂੰ ਜਿਹੜਾ ਆ ਹੁਣ ਆਪਣੇ ਯਤਨ ਜਿਹੜੇ ਤੇਜ਼ ਕਰਨੇ ਚਾਹੀਦੇ ਆ। ਏਦਾਂ ਹੀ ਕੈਪਟਨ ਅਮਰਿੰਦਰ ਦੇ ਜਿਹੜੇ ਨੇੜਲੇ ਲੋਕ ਹੈ ਉਹਨਾਂ ਨੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਵੀ ਲਫ਼ਜ਼ ਜਿਹੜਾ ਨਹੀਂ ਬੋਲਿਆ। ਸੋ ਇਹ ਓਵਰਆਲ ਜਿਹੜੀ ਗੱਲ ਹੈ, ਕੈਪਟਨ ਦਾ ਕਹਿਣਾ ਇਹ ਹੈ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਸਿੱਧੇ ਤੌਰ ਤੇ ਟੱਕਰ ਦੇਣ ਵਾਲਾ ਜਿਹੜਾ ਲੀਡਰ ਹੋਵੇ ਉਹਨੂੰ ਮੂਹਰੇ ਲਾ ਕੇ ਲੜਾਈ ਲੜੀ ਜਾ ਸਕਦੀ। ਯਾਨੀ ਉਹ ਨਾਂ ਨਹੀਂ ਲੈ ਰਹੇ ਪਰ ਆਪਣੇ ਆਪ ਨੂੰ ਉਹਨਾਂ ਨੇ ਏਦਾਂ ਪੇਸ਼ ਕਰ ਦਿੱਤਾ। ਤੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦੱਸੀ ਵੀ ਜਿਹੜੀਆਂ 34 ਸੀਟਾਂ ਹੈਗੀਆਂ, ਜਿੱਥੇ ਰਿਜ਼ਰਵ ਸੀਟਾਂ ਜਿਹੜੀ ਹੈ, ਜਿੱਥੇ ਦਲਿਤ ਵੋਟ ਬਹੁਤ ਹੈ, ਉੱਥੇ ਸਾਨੂੰ ਫੋਕਸ ਕਰਨਾ ਚਾਹੀਦਾ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਤੇ ਬੀਜੇਪੀ ਨਾਲ ਜੇ ਉਹ ਸਾਂਝੇ ਤੌਰ ਤੇ ਲੜਦੇ ਹੈ ਤਾਂ ਫਿਰ ਸਾਨੂੰ ਫਾਈਨੈਂਸ਼ੀਅਲੀ ਵੀ ਬਹੁਤ ਜ਼ਿਆਦਾ ਸਟਰੋਂਗ ਹੋਣ ਦੀ ਜ਼ਰੂਰਤ ਹੈ। ਸੋ ਇਹ ਕਹਿ ਕੇ ਉਹਨਾਂ ਨੇ ਇੱਕ ਕਿਸਮ ਦਾ ਸੰਕੇਤ ਦਿੱਤਾ ਵੀ ਜਿਹੜਾ ਐਸਸੀ ਪ੍ਰੈਜ਼ੀਡੈਂਟ ਕੋਈ ਬਣਾਉਣ ਦੀ ਗੱਲ ਚੱਲ ਰਹੀ ਹੈ, ਕੋਈ ਦਲਿਤ ਪ੍ਰੈਜ਼ੀਡੈਂਟ ਬਣਾ ਦਿਓ ਜੀ ਪੰਜਾਬ ਕਾਂਗਰਸ ਦਾ, ਵੀ ਉਹਦੇ 'ਚ ਉਸ ਸਿਚੁਏਸ਼ਨ ਦੇ ਵਿੱਚ ਜਦੋਂ ਫਾਈਨਾਂਸ ਦੀ ਵੀ ਲੋੜ ਪੈਣੀ ਹੈ ਤੇ ਦਲਿਤ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸਿਚੁਏਸ਼ਨ 'ਚ ਫਿੱਟ ਨਹੀਂ ਬੈਠਣਾ। ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ 38% ਜੱਟ ਸਿੱਖ ਵੋਟ ਹੈ ਜੀ, 32% ਦਲਿਤ ਵੋਟ ਹੈ, 22% ਹਿੰਦੂ ਵੋਟ ਹੈ, 5% ਜਿਹੜੀ ਪਛੜੇ ਸ਼੍ਰੇਣੀ ਉਹਨਾਂ ਦੀ ਵੋਟ ਹੈ, 3% ਮੁਸਲਿਮ ਵੋਟ ਹੈ, ਕ੍ਰਿਸਚਨ ਵੋਟ ਹੈ, ਮੁਸਲਿਮ ਤੇ ਕ੍ਰਿਸਚਨ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਲੈ ਕੇ ਨਾਲ ਚੱਲਣ ਦੀ ਜ਼ਰੂਰਤ ਹੈ ਤੇ ਖਾਸ ਤੌਰ ਤੇ ਦਲਿਤ ਵੋਟਰ ਨੂੰ ਖਿੱਚਣ ਦੀ ਜ਼ਰੂਰਤ ਹੈ। ਇੱਦਾਂ ਦੀਆਂ ਗੱਲਾਂ ਉਹਨਾਂ ਨੇ ਕਰਕੇ
ਅਲਟੀਮੇਟਲੀ ਇਹ ਗੱਲ ਕਹੀ ਹੈ ਕੈਪਟਨ ਅਮਰਿੰਦਰ ਨੇ ਕਿ ਸੰਕੇਤਾਂ 'ਚ ਹੀ ਕਹੀ ਹੈ ਕਿ ਹੁਣ ਉਹਨਾਂ ਨੂੰ ਕੰਪੇਨ ਕਮੇਟੀ ਤੇ ਨਾਲ ਪ੍ਰਧਾਨਗੀ ਦੇਣੀ ਪਏਗੀ। ਤੇ ਉਹਦੇ 'ਚ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਇਹ ਭਰੋਸਾ ਦੇ ਦਿੱਤਾ ਲੱਗਦਾ ਹੈ ਕਿ ਤੁਸੀਂ ਥੋੜ੍ਹੀ ਦੇਰ ਵੇਟ ਕਰੋ, ਜਿਹੜੀ ਗੱਲ ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਕਹੀ ਸੀ, ਤੇ ਥੋੜ੍ਹੀ ਦੇਰ ਵੇਟ ਕਰੋ ਵੀ ਅਕਤੂਬਰ ਤੱਕ ਪ੍ਰਤਾਪ ਸਿੰਘ ਬਾਜਵਾ ਪ੍ਰੈਜ਼ੀਡੈਂਟ ਰਹਿਣਗੇ, ਉਸ ਤੋਂ ਬਾਅਦ ਉਹ ਸਾਰਾ ਕੁਝ ਬਦਲ ਦਿੱਤਾ ਜਾਏਗਾ। ਸੋ ਇਹ ਸਟ੍ਰੈਟਜੀ ਜਿਹੜੀ ਆ ਦਿੱਲੀ ਨੇ ਇਸ ਢੰਗ ਦੀ ਘੜੀ ਹੈ ਕਿ ਕੱਲ ਨੂੰ ਇਹ ਵੀ ਪ੍ਰਭਾਵ ਨਾ ਜਾਵੇ ਵੀ ਲੋ ਜੀ ਕੈਪਟਨ ਦੇ ਅੱਗੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਝੁਕ ਗਏ ਤੇ ਪੰਜਾਬ ਦੀ ਪਾਰਟੀ ਦਾ ਨੁਕਸਾਨ ਵੀ ਨਾ ਹੋਵੇ। ਇਸ ਸਟ੍ਰੈਟਜੀ ਨੂੰ ਲੈ ਕੇ ਦਿੱਲੀ ਵਾਲੇ ਚੱਲ ਰਹੇ ਆ ਤੇ ਉਸੇ ਸਟ੍ਰੈਟਜੀ ਨੂੰ ਕੈਪਟਨ ਅਮਰਿੰਦਰ ਪੰਜਾਬ 'ਚ ਆ ਕੇ ਅੱਗੇ ਵਧਾਉਂਦੇ ਦਿਖਾਈ ਦੇ ਰਹੇ ਆ। ਸੋ ਇਹ ਸੰਭਾਵਨਾ ਬਣ ਗਈ ਹੈ ਵੀ ਉਹ ਜ਼ਰੂਰੀ ਨਹੀਂ ਅਕਤੂਬਰ, ਉਸ ਤੋਂ ਪਹਿਲਾਂ ਵੀ ਹੋ ਸਕਦਾ ਹੈ, ਪਰ ਮੈਂ ਐਂਡ ਕਹਿਣਾ ਕਿ ਅਕਤੂਬਰ ਐਂਡ ਹੈ। ਅਕਤੂਬਰ ਤੋਂ ਪਹਿਲਾਂ ਪਾਰਟੀ ਜਿਹੜੀ ਆ ਪੰਜਾਬ ਕਾਂਗਰਸ ਦੀ ਉਹਦੇ 'ਚ ਥੱਲੋਂ ਲੈ ਕੇ ਉੱਪਰ ਤੱਕ ਤਬਦੀਲੀ ਕਰਨ ਦੀ ਪੂਰੀ ਸੰਭਾਵਨਾ ਬਣ ਗਈ ਹੈ ਕਿ ਕੈਪਟਨ ਨੂੰ ਮੁੱਖ ਤੌਰ ਤੇ ਜ਼ਿੰਮੇਵਾਰੀ ਦੇਣ ਦੀ ਜਿਹੜੀ ਗੱਲ ਜਿਹੜੀ ਹੈ ਜਾਂ ਰਣਨੀਤੀ ਜਿਹੜੀ ਹੈ ਜਾਂ ਮਿਊਚੁਅਲ ਅੰਡਰਸਟੈਂਡਿੰਗ ਜਿਹੜੀ ਹੈ ਉਹ ਬਣ ਚੁੱਕੀ ਹੈ। ਜੀ ਜੀ ਅਤੇ ਜੀ ਆਪਾਂ ਅੱਗੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਪਾਣੀ ਦੇ ਸੈਂਪਲ ਲਏ ਗਏ ਆ ਤੇ ਉਹਨਾਂ ਦੀ ਰਿਪੋਰਟ ਕਿਸ ਤਰ੍ਹਾਂ ਆਈ ਹੈ? ਇਹ ਮਹੱਤਵਪੂਰਨ ਮੁੱਦਾ ਇਸ ਵੇਲੇ ਹੋਣਾ ਚਾਹੀਦਾ। ਜਦੋਂ ਅਸੀਂ ਗੱਲ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਇਸ ਕਿਸਮ ਦੀ ਸੈਂਪਲ ਵਗੈਰਾ ਲੈ ਕੇ ਮੈਗੀ ਦੇ ਹਵਾਲੇ ਦੇ ਨਾਲ ਜਦੋਂ ਸਾਰੀਆਂ ਗੱਲਾਂ ਹੋਈਆਂ ਆਪਣੇ ਸਾਹਮਣੇ, ਤੇ ਉਦੋਂ ਵੀ ਅਸੀਂ ਗੱਲ ਏਦਾਂ ਕਰਦੇ ਸੀ ਕਿ ਜੇ ਪੰਜਾਬ ਦਾ ਜਿਹੜਾ ਜਲ ਪਾਣੀ ਹੈ, ਪੌਣ ਪਾਣੀ ਹੈ, ਉਹਦੇ 'ਚ ਵੀ ਜ਼ਹਿਰ ਹੈ। ਅਸੀਂ ਵੀ ਕਿਹਾ ਵੀ ਕਿ ਦੁੱਧ ਜਿਹੜਾ ਆ, ਮੈਗੀ ਤਾਂ ਹੋ ਸਕਦਾ 10 ਘਰਾਂ ਦੇ ਵਿੱਚੋਂ 5 ਘਰਾਂ 'ਚ ਆਉਂਦੀ ਹੋਵੇ, ਦੁੱਧ ਤਾਂ ਹਰ ਘਰ 'ਚ ਆਉਂਦਾ ਹੈ। ਜੇ ਦੁੱਧ ਦੀ ਸੈਂਪਲਿੰਗ ਜਿਹੜੀ ਹੈ ਸਧਾਰਨ ਤਰੀਕੇ ਨਾਲ ਵੀ ਕੀਤੀ ਜਾਏ ਤੇ ਸਾਰਾ ਪੰਜਾਬ ਜਿਹੜਾ ਆ ਇਸ ਵੇਲੇ ਬਹੁਤ ਘਟੀਆ ਕਿਸਮ ਦਾ ਜਿਹੜਾ ਦੁੱਧ ਪੀ ਰਿਹਾ ਹੈ। ਅੱਜ ਤੋਂ 25 ਸਾਲ ਪਹਿਲਾਂ ਦੀ ਮੈਂ ਗੱਲ ਦੱਸਦਾ ਤੁਹਾਨੂੰ, ਜਦੋਂ ਅਸੀਂ ਪਿੰਡਾਂ 'ਚ ਹੁੰਦੇ ਸੀ ਤੇ ਉਦੋਂ ਤਾਂ ਕੋਈ ਇੰਨਾ ਮਿਲਾਵਟ ਦਾ ਰੌਲਾ ਵੀ ਨਹੀਂ ਸੀ, ਪਰ ਉਦੋਂ ਵੀ ਜਿਹੜਾ ਜਦੋਂ ਚੋਈ ਦਾ ਸੀ ਮੱਝਾਂ ਦਾ ਜਾਂ ਗਾਵਾਂ ਦਾ, ਤੇ ਪਹਿਲਾਂ ਉਹਦੀ ਧੌਣ 'ਚ ਇੱਕ ਛੋਟਾ ਜਿਹਾ 10 ਪੈਸੇ ਦਾ ਟੀਕਾ ਆਉਂਦਾ ਹੁੰਦਾ ਸੀ, ਉਹ ਲਾਉਂਦੇ ਹੁੰਦੇ ਸੀ ਤੇ ਦੁੱਧ ਫਟਾਫਟ ਫੇ ਉਹ ਲਾ ਦਿੰਦੀ ਸੀ ਤੇ ਦੁੱਧ ਜ਼ਿਆਦਾ ਵੀ ਦਿੰਦੀ ਸੀ। ਉਦੋਂ ਤੋਂ ਉਹ ਤੋਂ ਬਾਅਦ ਮਿਲਾਵਟ ਇੰਨੀ ਖਤਰਨਾਕ ਹੱਦ ਤੱਕ ਵੱਧ ਗਈ ਦੁੱਧ ਦੇ ਵਿੱਚ, ਕਿਸੇ ਵੀ ਘਰ 'ਚ ਦੁੱਧ ਜਿਹੜਾ ਆ ਉਹ ਬਿਲਕੁਲ ਠੀਕ ਨਹੀਂ ਹੁੰਦਾ। 100 ਦਾਅਵੇ ਕੀਤੇ ਜਾਣ, ਪਰ ਜਿਹੜਾ ਪਾਣੀ ਦਾ ਮਸਲਾ ਆ ਉਹ ਹੋਰ ਵੀ ਜ਼ਿਆਦਾ ਖਤਰਨਾਕ ਤਰੀਕੇ ਨਾਲ ਸਾਡੇ ਹੁਣ ਸਾਹਮਣੇ ਆ। ਇੱਕ ਅਖਬਾਰ ਨੇ ਬਕਾਇਦਾ ਪੰਜਾਬ ਦੇ ਵਿੱਚ ਇੱਕ ਰਿਐਲਿਟੀ ਚੈੱਕ ਕੰਪੇਨ ਚਲਾਈ ਵੀ ਪਾਣੀ ਦੇਖਿਆ ਜਾਏ ਵੀ ਪਾਣੀ ਦਾ ਮਸਲਾ ਕਿੰਨਾ ਗੰਭੀਰ ਹੈ, ਤੇ ਪਤਾ ਲੱਗਾ ਕਿ ਪੰਜਾਬ ਦੇ ਅੱਧੇ ਪੰਜਾਬ 'ਚ ਜਿਹੜਾ ਪਾਣੀ ਏਦਾਂ ਆਉਂਦਾ ਆ ਉਹਦੇ 'ਚ ਬਹੁਤ ਵੱਡੇ ਪੱਧਰ ਤੇ ਬੈਕਟੀਰੀਆ ਹੈ। ਬੈਕਟੀਰੀਆ ਕਿੰਨੇ? ਜਿੰਨੇ ਬੈਕਟੀਰੀਆ ਸੀਵਰੇਜ ਦੇ ਪਾਣੀ 'ਚ ਹੁੰਦੇ ਆ ਜੀ। ਇਹੀ ਕਾਰਨ ਹੈ ਕਿ ਪੰਜਾਬ 'ਚ ਹਰ ਸਾਲ 100 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਉਹ ਦੂਸ਼ਿਤ ਕਿਸਮ ਦਾ ਪਾਣੀ ਪੀਣ ਕਰਕੇ ਹੁੰਦੀਆਂ। ਈਵਨ ਜਿਹੜੇ ਪੰਜਾਬ ਦੇ ਹਸਪੀਟਲਸ ਹੈ ਜਿੱਥੇ 20 ਲੱਖ ਲੋਕ ਜਿਹੜੇ ਹੈ ਅਲਟੀਮੇਟਲੀ ਇਲਾਜ ਵਾਸਤੇ ਪਹੁੰਚੇ ਹੁੰਦੇ ਹੈ, ਉਹਨਾਂ ਲਈ ਵੀ ਪਾਣੀ ਜਿਹੜਾ ਪਹੁੰਚਦਾ ਗੰਦਾ ਹੈ। ਅੱਜ ਕੱਲ੍ਹ ਗਰਮੀ ਦਾ ਮੌਸਮ ਹੈ ਤੇ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਬਿਮਾਰੀਆਂ ਬੜੀ ਤੇਜ਼ੀ ਨਾਲ ਵੱਧਦੀਆਂ। ਤੁਸੀਂ ਕਈ ਵਾਰ ਜਲੰਧਰੋਂ ਖਬਰਾਂ ਸੁਣੀਆਂ ਹੋਣੀਆਂ, ਭਾਰਗੋ ਕੈਂਪ ਇੱਕ ਇੱਦਾਂ ਦਾ ਏਰੀਆ ਜਿੱਥੇ ਹਰ ਵਾਰ ਜਿਹੜਾ ਆ ਉਹ ਪੇਟ ਦੀਆਂ ਬਿਮਾਰੀਆਂ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਬਿਮਾਰ ਹੁੰਦੇ ਆ। ਹੁਣ ਜਿਹੜਾ ਰਿਐਲਿਟੀ ਚੈੱਕ ਜਿਹੜੀ ਕੰਪੇਨ ਚੱਲੀ ਉਹ 'ਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਬਠਿੰਡਾ, ਇਹਦੇ 'ਚ 94 ਸੈਂਪਲ ਭਰੇ ਗਏ। 40 ਦਿਨ ਦੀ ਇਹ ਕੰਪੇਨ ਸੀ ਤੇ ਇਹ ਜਿਹੜੇ 94 ਸੈਂਪਲ ਭਰੇ ਗਏ, ਇਹਨੂੰ ਪੰਜਾਬ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਉਹਦਾ ਜਿਹੜਾ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਉਹਦੀ ਲੈਬ ਹੈ ਉੱਥੇ ਜਾਂਚ ਕਰਵਾਈ। 94 ਸੈਂਪਲ ਦੇ ਵਿੱਚੋਂ 74 ਜਾਨੀ 94 ਵਿੱਚੋਂ 74 ਸੈਂਪਲ ਫੇਲ ਹੋ ਗਏ, ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਬੈਕਟੀਰੀਆ ਜਿਹੜੇ ਪਾਏ ਗਏ। ਮਤਲਬ ਸੀਵਰੇਜ ਮਿਕਸ ਪਾਣੀ ਵੀ ਆ ਰਿਹਾ ਸ਼ਹਿਰਾਂ ਦੇ ਅੱਧੇ ਲੋਕ ਜਿਹੜੇ ਪੰਜਾਬ ਦੇ ਸੀਵਰੇਜ ਦੇ ਨਾਲ ਮਿਕਸ ਹੋ ਕੇ ਜਿਹੜਾ ਪਾਣੀ ਉਹਦਾ ਪੀ ਰਹੇ। 15% ਤੋਂ ਜ਼ਿਆਦਾ ਲੋਕ ਜਿਹੜੇ ਆ ਦੂਸ਼ਿਤ ਪਾਣੀ ਪੀਣ ਨਾਲ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਦੇ ਕਰਕੇ ਸਰਕਾਰੀ ਹਸਪਤਾਲਾਂ 'ਚ ਪਹੁੰਚਦੇ ਆ। ਵੇਰਵਾ ਇਹ ਆਇਆ ਕਿ 20% ਤੱਕ ਜਿਹੜਾ ਪੀਲੀਆ ਆ ਜਾਂ ਟਾਈਫਾਈਡ ਹੈ, ਉਲਟੀ ਦਸਤ ਲੱਗਦੇ ਆ, ਪੇਟ ਦਰਦ ਦੇ ਜਿਹੜੇ ਮਰੀਜ਼ ਆ ਪ੍ਰਾਈਵੇਟ ਹਸਪਤਾਲਾਂ 'ਚ, ਜਿਹੜੀ 35%, 15% ਸਰਕਾਰੀ ਹਸਪਤਾਲਾਂ 'ਚ, 20% ਜਿਹੜੇ ਆ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ।
ਤੇ ਕੋਈ 1.5 ਕਰੋੜ ਰੁਪਏ ਤੋਂ ਜ਼ਿਆਦਾ ਇਕੱਲਾ ਲੁਧਿਆਣਾ ਖਰਚ ਕਰ ਰਿਹਾ ਕਿ ਕਲੋਰੀਨ ਜਿਹੜੀ ਆ ਪਾਣੀ ਦੇ ਵਿੱਚ ਪਾਈ ਜਾਵੇ, ਫਿਰ ਵੀ ਹਾਲਤ ਹੈ। ਸਭ ਤੋਂ ਜ਼ਿਆਦਾ ਹਾਲ ਜਲੰਧਰ ਦਾ ਬੁਰਾ। ਜਲੰਧਰ 'ਚ 16 ਸੈਂਪਲ ਭਰੇ ਗਏ, 15 ਫੇਲ ਹੋ ਗਏ। ਅੰਮ੍ਰਿਤਸਰ 'ਚ 14 ਸੈਂਪਲ ਭਰੇ, ਸਿਰਫ 3 ਪਾਸ ਹੋਏ ਆ। ਸੋ ਬਠਿੰਡੇ ਦੇ ਵਿੱਚ 20 ਸੈਂਪਲ ਭਰੇ, 15 ਫੇਲ ਹੋ ਗਏ। ਲੁਧਿਆਣੇ 'ਚ 44 ਸੈਂਪਲ ਭਰੇ, 32 ਫੇਲ ਹੋ ਗਏ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ ਇਸ ਵੇਲੇ ਬਣਿਆ ਹੋਇਆ। ਪੰਜਾਬ, ਅੱਧਾ ਪੰਜਾਬ ਸੀਵਰੇਜ ਵਰਗਾ ਪਾਣੀ ਪੀ ਰਿਹਾ ਤੇ ਪੰਜਾਬ ਪਹਿਲੇ ਮਰ ਰਿਹਾ। ਕਿਤੇ ਪੰਜਾਬ ਨੂੰ ਡਰੱਗ ਮਾਰ ਰਹੀ ਹੈ, ਸ਼ਰਾਬ ਮਾਰ ਰਹੀ ਹੈ, ਡਰੱਗ ਮਾਰ ਰਹੇ ਹੈ। ਕਿਤੇ ਪੰਜਾਬ ਨੂੰ ਸੜਕੀ ਹਾਦਸੇ ਮਾਰ ਰਹੇ ਆ, ਰੋਜ਼ 12 ਤੋਂ 15 ਲੋਕ ਸੜਕਾਂ ਤੇ ਮਰ ਜਾਂਦੇ ਪੰਜਾਬ ਦੇ। ਤੇ ਕਿਤੇ ਆ ਪੰਜਾਬ ਨੂੰ ਜਿਹੜਾ ਸਭ ਤੋਂ ਵੱਡਾ ਜਿਹੜਾ ਰੋਗ ਲੱਗ ਗਿਆ, ਗੰਦਾ ਪਾਣੀ, ਉਹਦੇ ਕਰਕੇ ਪੰਜਾਬ ਦੇ ਲੋਕਾਂ ਦੀ ਸਿਹਤ ਲਗਾਤਾਰ ਮਰ ਰਹੀ ਹੈ। ਪਰ ਸਰਕਾਰ ਜਿਹੜੀ ਹੈ ਉਹਦੀਆਂ ਪ੍ਰਾਇਓਰਟੀ 'ਚ ਹੋ ਰਿਹਾ, ਸਰਕਾਰ ਨੂੰ ਇਹਦਾ ਕੋਈ ਫਿਕਰ ਦਿਖਾਈ ਨਹੀਂ ਦੇ ਰਿਹਾ ਜੀ। ਅਤੇ ਜੇ ਦੂਜੀ ਗੱਲ ਕਰੀਏ ਕਿ ਪੰਜਾਬ ਸਰਕਾਰ ਕਹਿੰਦੀ ਆ ਕਿ ਸਾਡੇ ਜਿਹੜੇ ਖਜ਼ਾਨੇ ਆ ਉਹ ਖਾਲੀ ਆ, ਇਹਨਾਂ ਨੂੰ ਖਰਚਿਆਂ ਨੂੰ ਆਪਣੇ ਘੱਟ ਕਰੋ। ਇਹਦੇ ਪਿੱਛੇ ਕੀ ਆ? ਜਿਹੜੇ ਪੰਜਾਬ ਦੇ ਲੋਕ ਆ ਉਹ ਆਪਣੇ ਖਰਚੇ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਆ, ਨਿਤ ਨਵੇਂ ਦਿਨ ਇਹਨਾਂ ਦੇ ਨਵੇਂ ਤੋਂ ਨਵੇਂ ਸੈਰ ਸਪਾਟੇ ਆ, ਬਾਕੀ ਜਿੱਥੇ ਜਾਣਾ ਇਹ ਨਹੀਂ ਜਾਂਦੇ ਆ, ਪਰ ਲੋਕਾਂ ਲਈ ਕਿਉਂ ਇਹਨਾਂ ਦੇ ਕੋਲ ਜਿਹੜੇ ਖਜ਼ਾਨੇ ਖਾਲੀ ਆ? ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਬਾਦਲ ਸਾਹਿਬ ਕਰੀ ਤਾਂ ਕਹਿੰਦੇ ਆ ਜੀ ਖਜ਼ਾਨੇ ਸਾਡੇ ਭਰਪੂਰ ਹੈ ਜੀ, ਵੀ ਕਹਿੰਦੇ ਗੱਲੇ ਕੋਈ ਨਹੀਂ। ਜਿੱਦਣ ਸੰਗਤ ਦਰਸ਼ਨਾਂ ਤੇ ਜਾਂਦੇ ਆ, ਅਚਾਨਕ ਹੀ ਖਜ਼ਾਨੇ ਕਿੱਦਾਂ ਭਰ ਜਾਂਦੇ ਆ? ਆਮ ਤੌਰ ਤੇ ਹੁੰਦਾ ਜਦੋਂ ਸਰਕਾਰ ਕਿਸੇ ਦੀ ਹੋਵੇ, ਮੰਨ ਲਓ ਕਾਂਗਰਸ ਦੀ ਸਰਕਾਰ ਹੈ, ਅੱਜ ਤੋਂ ਜੇ 8 ਸਾਲ ਪਹਿਲਾਂ ਬਾਦਲ ਸਾਹਿਬ ਨੇ ਜਦੋਂ ਕਿਹਾ ਸੀ ਵੀ ਪੰਜਾਬ ਦੇ ਖਜ਼ਾਨੇ ਖਾਲੀ ਆ, ਫੇਰ ਤਾਂ ਗੱਲ ਮੰਨੀ ਜਾ ਸਕਦੀ ਸੀ ਕਿ ਕਾਂਗਰਸ ਦੀ ਸਰਕਾਰ ਸੀ, ਜਾਂਦੀ ਵੀ ਖਜ਼ਾਨਾ ਖਾਲੀ ਕਰੇਗੀ, ਆਮ ਬਹਾਨਾ ਇਹ ਜੀ। ਪਰ ਹੁਣ ਤਾਂ 8 ਸਾਲ ਤੋਂ ਬਾਦਲਾਂ ਦੀ ਸਰਕਾਰ ਹੈ, ਪਿਛਲੀ ਸਰਕਾਰ ਵੀ ਉਹਨਾਂ ਦੀ ਸੀ। ਇਹਨਾਂ ਕੋਲ ਇਹ ਬਹਾਨਾ ਤੇ ਚੱਲੇ ਨਹੀਂ ਸਕਦਾ ਜੀ। ਪਿਛਲੀ ਸਰਕਾਰ ਸੀ ਖਜ਼ਾਨਾ ਖਾਲੀ, ਜੇ ਖਜ਼ਾਨਾ ਖਾਲੀ ਹੈ ਕਿਹਨੇ ਕੀਤਾ ਖਜ਼ਾਨਾ ਖਾਲੀ? ਤੇ ਜਿੱਦਣ ਤੁਸੀਂ ਸੰਗਤ ਦਰਸ਼ਨ ਤੇ ਜਾਂਦੇ ਹੋ ਉੱਥੋਂ ਅਚਾਨਕ ਹੀ ਖਜ਼ਾਨੇ ਕਿੱਦਾਂ ਭਰ ਜਾਂਦੇ ਆ? ਹੋਰ ਦੱਸਾਂ ਮੈਂ ਤੁਹਾਨੂੰ ਲੋਕਾਂ ਦੇ ਨਾਲ ਕਿੱਦਾਂ ਧੋਖਾ ਹੋ ਰਿਹਾ। ਜਿਹੜੇ ਦਰਜਾ 4 ਦੇ ਮੁਲਾਜ਼ਮ ਹੈ, ਕੋਈ ਚਪਰਾਸੀ ਹੈ, ਕੋਈ ਸਫਾਈ ਸੇਵਕ ਹੈ, ਜਾਂ ਤੁਸੀਂ ਕਹਿ ਲਓ ਵੀ ਜਿਹੜੇ ਸਾਡੇ ਟੀਚਰ ਹੈ, ਅਧਿਆਪਕ ਹੈ, ਸਰਕਾਰੀ ਮਹਿਕਮਿਆਂ ਦੇ ਵਿੱਚ ਤੀਜੇ ਤੇ ਚੌਥੇ ਦਰਜੇ ਦੇ ਜਿਹੜੇ ਕਰਮਚਾਰੀ ਹੈ, ਈਵਨ ਦੂਜੇ ਦਰਜੇ ਦੇ ਵੀ ਕਰਮਚਾਰੀ ਜਿਹੜੇ ਹੈ, ਉਹਨਾਂ ਨੂੰ ਤਨਖਾਹ ਦੇਣ ਲਈ ਸਰਕਾਰ ਕੋਲ ਪੈਸੇ ਹੈ। 6 ਮਹੀਨੇ ਉਹਨਾਂ ਨੂੰ ਤਨਖਾਹ ਨਹੀਂ ਮਿਲਦੀਆਂ, ਖਜ਼ਾਨੇ ਖਾਲੀ ਹੈ ਜੀ, ਖਜ਼ਾਨੇ ਖਾਲੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਸਰਕਾਰ ਹੁੰਦੀ ਕਾਹਦੇ ਲਈ ਹੈ? ਸਰਕਾਰ ਦਾ ਕੰਮ ਕੀ ਹੈ? ਸਰਕਾਰ ਦਾ ਕੰਮ ਕੀ ਹੈ? ਜੇ ਖਜ਼ਾਨੇ ਖਾਲੀ ਹੈ ਤਾਂ ਫਿਰ ਕੁਰਾਲੀ ਤੋਂ ਬਾਦਲਾਂ ਦੇ 7 ਸਟਾਰ ਰਿਜ਼ੋਰਟ ਤੱਕ ਸਰਕਾਰੀ ਖਰਚੇ ਤੋਂ ਸੜਕ ਕਿੱਦਾਂ ਬਣ ਗਈ, 4 ਮਾਰ ਗਈ ਜੀ। ਜੇ ਖਜ਼ਾਨੇ ਖਾਲੀ ਹੈ ਤਾਂ 25,000 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਹੁਣੇ ਐਲਾਨੇ ਸੁਖਬੀਰ ਸਿੰਘ ਬਾਦਲ ਨੇ, ਜਦੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਪੱਲਣਪੁਰ ਵਾਲੇ ਰਿਜ਼ੋਰਟ ਤੱਕ ਸੜਕ ਲਾ ਲਈ ਹੈ ਜੀ, ਚੰਡੀਗੜ੍ਹ ਨੂੰ ਜਿਹੜੀਆਂ ਬਾਕੀ ਸੜਕਾਂ ਆਉਂਦੀਆਂ, ਬਠਿੰਡੇ ਤੋਂ ਆਉਂਦੀ, ਪਟਿਆਲੇ ਤੋਂ ਆਉਂਦੀ ਹੈ, ਫਗਵਾੜੇ ਤੋਂ ਆਉਂਦੀ, ਅੰਮ੍ਰਿਤਸਰੋਂ ਆਉਂਦੀ ਹੈ, ਜਾਂ ਹੋਰ ਜਿਹੜੀਆਂ ਸੜਕਾਂ ਆਉਂਦੀਆਂ ਉਹ ਤਾਂ ਜੀ 2 ਮਾਰਗੀ ਵੀ ਚੱਜ ਨਾਲ ਨਹੀਂ ਬਣੀਆਂ। ਫਿਰ ਉਹ 25,000 ਕਰੋੜ ਰੁਪਏ ਦੇ ਪ੍ਰੋਜੈਕਟ ਕਿੱਥੋਂ ਲਾਉਣੇ ਆ? ਜਿਹੜੇ 25,000 ਕਰੋੜ ਦੇ ਪ੍ਰੋਜੈਕਟ ਐਲਾਨੇ ਆ ਵੀ ਲਓ ਜੀ ਅਸੀਂ ਜੀ 6 ਮਾਰਗੀ ਸੜਕ ਬਣਾਵਾਂਗੇ ਬਠਿੰਡੇ ਤੋਂ ਅੰਮ੍ਰਿਤਸਰ ਤੋਂ ਬਾਇਆ ਜਲੰਧਰ ਫਗਵਾੜਾ, ਫਿਰ ਚੰਡੀਗੜ੍ਹ, ਜਾਂ ਬਠਿੰਡੇ ਤੋਂ ਬਾਇਆ ਜੀ ਇੱਥੋਂ ਪਟਿਆਲਾ, ਜ਼ੀਰਕਪੁਰ, ਚੰਡੀਗੜ੍ਹ। ਇਹ ਕਿੱਦਾਂ ਬਣਨਗੇ? 25,000 ਕਰੋੜ ਰੁਪਏ ਕਿੱਥੋਂ ਆਉਣੇ ਜੀ? ਦੂਜੀ ਗੱਲ, ਜੇ ਖਜ਼ਾਨੇ ਖਾਲੀ ਹੈ, 18 ਜਿਹੜੇ ਪਾਰਲੀਮਾਨੀ ਸੈਕਟਰੀ ਸਾਡੇ ਸਿਰ ਤੇ ਬਿਠਾਏ ਆ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੋਇਆ, ਜਿਨ੍ਹਾਂ ਤੋਂ ਕੋਈ ਵੀ ਕੰਮ ਨਹੀਂ ਲਿਆ ਜਾਂਦਾ, 0% ਵੀ 18 ਪਾਰਲੀਮਾਨੀ ਸੈਕਟਰੀ ਤੋਂ ਪੰਜਾਬ 'ਚ ਕੋਈ ਕੰਮ ਨਹੀਂ ਲਿਆ ਜਾਂਦਾ। ਕੈਬਨਿਟ ਰੈਂਕ ਹੈ। ਮੰਤਰੀਆਂ ਜਿੰਨੀਆਂ ਤਨਖਾਹਾਂ ਭੱਤੇ ਆ, ਮੁਫਤ ਦਾ ਪੈਟਰੋਲ ਮਿਲਦਾ, ਮੁਫਤ ਦੀਆਂ ਮੈਡੀਕਲ ਸਹੂਲਤਾਂ ਮਿਲਦੀਆਂ, ਇੱਕ ਪਾਰਲੀਮਾਨੀ ਸੈਕਟਰੀ ਜਾ ਕੇ ਹਰ ਮਹੀਨੇ ਦੇ ਵਿੱਚ 2-2.5 ਕਰੋੜ ਨੂੰ ਪੈਂਦਾ। ਉਹ ਪੈਸੇ ਕਿੱਥੋਂ ਆ ਰਹੇ? ਪੈਟਰੋਲ ਪੰਪ ਮਾਲਕਾਂ ਨੂੰ ਪੈਸੇ ਦੇਣ ਲਈ ਪੈਸੇ ਹੈ ਨਹੀਂ। ਜਿਹੜੀ ਪੰਜਾਬ ਪੁਲਿਸ ਪੈਟਰੋਲ ਪਾਉਂਦੀ ਹੈ, 4.5 ਕਰੋੜ ਰੁਪਏ ਬਕਾਇਆ। ਬਿਜਲੀ ਵਾਲਿਆਂ ਦੇ ਯਾਰੀ ਕਈ ਥਾਣੇ ਏਦਾਂ ਦੇ ਚੌਂਕੀਆਂ, ਪੁਲਿਸ ਥਾਣੇ ਚੌਂਕੀਆਂ ਏਦਾਂ ਦੀਆਂ ਜਿਹੜੇ, ਜਾਂ ਸਰਕਾਰੀ ਮਹਿਕਮੇ ਏਦਾਂ ਦੇ ਆ ਜਿਨ੍ਹਾਂ ਦੇ ਦਫ਼ਤਰਾਂ ਨੂੰ ਜਿਹੜੀ ਬਿਜਲੀ ਸਪਲਾਈ ਹੁੰਦੀ ਆ ਕੁੰਡੀਆਂ ਲਾ ਕੇ ਹੁੰਦੀ ਆ। ਬਿਜਲੀ ਦੀ ਚੋਰੀ ਕਰਕੇ ਇਹ ਸਰਕਾਰੀ ਦਫ਼ਤਰ ਜਿਹੜੇ ਆਪਣੀਆਂ ਬਿਜਲੀਆਂ ਚਲਾਉਂਦੇ ਆ। ਜੇ ਕਿਤੇ ਰੈਗੂਲਰ ਬਿਜਲੀ ਲੱਗੀ ਹੋਈ ਹੈ ਤਾਂ ਬਿਜਲੀ ਦਾ ਬਿੱਲ ਨਹੀਂ ਭਰਦੇ। ਇਹ ਪੈਸੇ ਜਾਂਦੇ ਕਿੱਥੇ ਆ? ਫਿਰ ਪੈਸੇ ਤਾਂ ਉੱਥੇ ਹੀ ਜਾਂਦੇ ਆ ਜਿੱਥੇ ਆਪਣੇ ਲਈ, ਆਪਣੇ ਰਿਜ਼ੋਰਟ ਵਾਸਤੇ ਸੜਕਾਂ ਬਣਦੀਆਂ, ਜਾਂ ਫਿਰ ਸੰਗਤ ਦਰਸ਼ਨਾਂ ਦੇ ਨਾਂ ਦੇ ਉੱਤੇ ਪੈਸੇ ਲੁਟਾਏ ਜਾਂਦੇ ਆ। ਸੋ ਅਲਟੀਮੇਟਲੀ ਮੈਂ ਸਮਝਦਾ ਹੈ ਕਿ ਇਹ ਸਰਕਾਰ ਨੂੰ ਆਪਣੀ ਪਾਲਿਸੀ ਜਿਹੜੀ ਹੈ
ਆਪਣੀ ਨੀਤੀ ਜਿਹੜੀ ਹੈ ਉਹਨੂੰ ਬਦਲਣਾ ਪਏਗਾ। ਨੀਤੀ ਦੇ ਨਾਲ ਆਪਣੀ ਨੀਅਤ ਵੀ ਸਾਫ਼ ਕਰਨੀ ਪਏਗੀ। ਨਾ ਤਾਂ ਪੰਜਾਬ ਸਰਕਾਰ ਦੇ ਕੋਲ ਕੋਈ ਨੀਤੀ ਹੈ ਤੇ ਨੀਅਤ ਦੇ ਵਿੱਚ ਤਾਂ ਖੋਟ ਹੈ ਜੀ। ਬਿਲਕੁਲ ਜੀ, ਨੀਤੀਆਂ ਆਪਣੇ ਲਈ ਹੈਗੀਆਂ, ਪਰ ਜਿਹੜੀ ਤੁਸੀਂ ਦੂਜੀ ਗੱਲ ਨੀਤ ਦੀ ਕੀਤੀ ਆ ਉਹਦੇ ਵਿੱਚ ਗੜਬੜ ਲੱਗਦੀ ਆ। ਅੱਗੇ ਗੱਲ ਕਰਦੇ ਆ ਜੀ, ਬਿਹਾਰ ਦੇ ਵਿੱਚ ਜਿਹੜਾ ਗੱਠਜੋੜ ਹੋਇਆ ਆ, ਉਹ ਗੱਠਜੋੜ ਕਿਸ ਤਰ੍ਹਾਂ ਰਹੂਗਾ? ਆਮ ਤੌਰ ਤੇ ਸਾਡੇ ਏਦਾਂ ਕਿਹਾ ਜਾਂਦਾ ਸੀ ਜੀ, ਤੇ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ, ਇਹਦੇ ਚ ਇੱਕ ਵੱਡਾ ਸਟਾਇਰ ਸੀ। ਮਹਾਤਮਾ ਗਾਂਧੀ ਹੋਰਾਂ ਦਾ ਜਿਹੜਾ ਅੰਦੋਲਨ ਰਿਹਾ ਹੈ, ਉਹਨਾਂ ਦਾ ਜਿਹੜਾ ਅੰਦੋਲਨ ਆਜ਼ਾਦੀ ਦਾ ਅੰਦੋਲਨ ਰਿਹਾ, ਉਹਦੀ ਜੇ ਪੁਨਛਾਣ ਕੀਤੀ ਜਾਏ ਤੇ ਮੈਂ ਬਿਲਕੁਲ ਏਦਾਂ ਤਾਂ ਨਹੀਂ ਕਹਿੰਦਾ ਕਿ ਉਹਨਾਂ ਦਾ ਕੋਈ ਯੋਗਦਾਨ ਨਹੀਂ। ਉਹਨਾਂ ਦਾ ਵੀ ਹਿਸਟੋਰੀਕਲ ਇੱਕ ਉਹਦੇ ਦੇ ਵਿੱਚ ਪਾਰਟੀਸਪੇਸ਼ਨ ਹੈ। ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੋਰ ਹੋ ਸਕਦਾ, ਪਰ ਕਿਉਂਕਿ ਜਦੋਂ ਮੁਲਕਾਂ ਦੀ ਲੜਾਈ ਲੜੀ ਜਾਂਦੀ ਹੈ, ਆਜ਼ਾਦੀ ਦੀ ਲੜਾਈ ਲੜੀ ਜਾਂਦੀ ਹੈ, ਤੇ ਫਿਰ ਜਿਹੜੇ ਐਕਸ਼ਨ ਹੁੰਦੇ ਹੈ, ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਵਰਗੇ ਜਿਹੜੇ ਜਿਸ ਸੀ, ਉਹਨਾਂ ਨੂੰ ਜ਼ਿਆਦਾ ਲੋਕ ਪਸੰਦ ਕਰਦੇ ਆ, ਕਿਉਂਕਿ ਲੋਕ ਚਾਹੁੰਦੇ ਆ ਵੀ ਆਜ਼ਾਦੀ ਦੀ ਲੜਾਈ ਜਿਹੜੀ ਉਹ ਤਰੀਕੇ ਨਾਲ ਹੀ ਚੱਲਦੀ ਹੈ। ਤੇ ਮਹਾਤਮਾ ਗਾਂਧੀ ਹੋਰਾਂ ਦਾ ਜਿਹੜਾ ਰਵੱਈਆ ਹੋਰ ਤਰ੍ਹਾਂ ਦਾ ਹੁੰਦਾ ਸੀ। ਇਸ ਕਰਕੇ ਕਈ ਵਾਰੀ ਸਟਾਇਰ ਦੇ ਤੌਰ ਤੇ ਕਿਹਾ ਜਾਂਦਾ ਵੀ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਹੈ, ਤੇ ਬਿਹਾਰ ਦੇ ਵਿੱਚ ਲਗਭਗ ਏਦਾਂ ਹੋਇਆ। ਉੱਥੇ ਮਜਬੂਰੀ ਹੈ। ਮਜਬੂਰੀ 'ਚ ਲਾਲੂ ਪ੍ਰਸਾਦ ਯਾਦਵ ਨੇ ਨਤੀਸ਼ ਕੁਮਾਰ ਨੂੰ ਆਪਣਾ ਲੀਡਰ ਮੰਨਿਆ। ਉਸ ਨਤੀਸ਼ ਕੁਮਾਰ ਨੂੰ, ਜਿਹਦੇ ਨਾਲ ਸ਼ੁਰੂ ਦੇ ਵਿੱਚ ਦੋਸਤੀ ਦੇ ਇਕੱਠੇ ਜਨਤਾ ਪਰਿਵਾਰ 'ਚ ਆਏ ਸੀ, ਬਾਅਦ ਵਿੱਚ ਇੱਕ ਕੁੱਤੇ ਦਾ ਵੈਰ ਪੈ ਗਿਆ। ਤੇ ਪਰ ਇਸ ਜਿਹੜਾ ਗੱਠਜੋੜ ਹੋਇਆ ਬਿਹਾਰ ਦੇ ਵਿੱਚ, ਉਹਨੇ ਸਾਬਤ ਕਰ ਦਿੱਤਾ, ਪ੍ਰਮਾਣਿਤ ਕਰ ਦਿੱਤਾ ਵੀ ਸਿਆਸਤ ਦੇ ਵਿੱਚ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ। ਘੱਟੋ ਘੱਟ ਭਾਰਤ ਵਰਗੀ ਸਿਆਸਤ ਜਿੱਥੇ ਭਾਰਤ ਦੀ ਜਿਹੜੀ ਪੋਲੀਟੀਕਲ ਜਿਸ ਕਿਸਮ ਦੀ ਇਸ ਵੇਲੇ ਸ਼ੈਲੀ ਬਣ ਚੁੱਕੀ ਹੈ, ਇਹ 'ਚ ਕੋਈ ਪੱਕਾ ਤੁਹਾਡਾ ਦੋਸਤ ਨਹੀਂ, ਕੋਈ ਪੱਕਾ ਤੁਹਾਡਾ ਦੁਸ਼ਮਣ ਨਹੀਂ। ਪਤਾ ਨਹੀਂ ਜਿਹੜਾ ਸਾਹ ਲੈ ਰਿਹਾ ਅੱਜ ਤੁਹਾਡਾ, ਕੱਲ ਨੂੰ ਕਦੋਂ ਤੁਹਾਡੀ ਪਿੱਠ ਪਿੱਛੇ ਉਹਨੇ ਖੰਜਰ ਖੋਪ ਦੇਣਾ। ਰਾਮ ਵਿਲਾਸ ਪਾਸਵਾਨ ਬਿਹਾਰ ਦਾ ਸੀਗਾ, 12 ਸਾਲ ਉਹ ਇਹਨਾਂ ਦੇ ਨਾਲ ਰਿਹਾ, ਸਾਰਿਆਂ ਦੇ ਨਾਲ, ਵਿੱਚ ਹੀ ਲਾਲੂ ਨਾਲ, ਵਿੱਚ ਯੂਪੀ ਨਾਲ ਦੀ ਨਾਲ ਹੀ ਜਦੋਂ ਬਦਲ ਗਿਆ ਕੰਮ, ਵੀ ਹਾਂ ਦਿਖਾਈ ਦੇਣ ਲੱਗਾ ਵੀ ਕੰਮ ਵਿਗੜ ਜਾਣਾ, ਤੇ ਉਹ ਯੂ ਟਰਨ ਮਾਰ ਕੇ ਐਨਡੀਏ ਚਲ ਗਿਆ। ਵਾਹਦ ਇੱਕੋ ਇੱਕ ਲੀਡਰ ਹੈ। ਵੈਸੇ ਤਾਂ ਮਮਤਾ ਬੈਨਰਜੀ ਵੀ ਏਦਾਂ ਰਹੀ ਹੈ ਲਗਾਤਾਰ। ਰਾਮ ਵਿਲਾਸ ਪਾਸਵਾਨ ਜ਼ਿਆਦਾ ਤੁਸੀਂ ਦੇਖੋਗੇ ਐਨਡੀਏ ਗਵਰਨਮੈਂਟ ਤਾਂ ਉਹਦੇ 'ਚ ਮੰਤਰੀ, ਯੂਪੀਏ ਗਵਰਨਮੈਂਟ ਤਾਂ ਉਹਦੇ 'ਚ ਮੰਤਰੀ, ਜੇ ਨੈਸ਼ਨਲ ਫਰੰਟ ਦੀ ਗਵਰਨਮੈਂਟ ਤਾਂ ਉਹਦੇ 'ਚ ਮੰਤਰੀ ਰਾਮ ਵਿਲਾਸ ਪਾਸਵਾਨ। ਇਹ ਚੱਕਰ ਘੰਨੇ ਜਿਹੜੇ ਆ ਪੋਲੀਟਿਕਸ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੈਲੇ ਹੋਏ ਆ। ਤੇ ਇਸੇ ਹੀ ਰਾਜਨੀਤੀ ਨੂੰ ਅੱਗੇ ਵਧਾਉਂਦਿਆਂ ਹੋਇਆ ਇਸ ਵੇਲੇ ਗੱਠਜੋੜ ਇੱਕ ਹੋਇਆ। ਪਹਿਲਾਂ ਤਾਂ ਜਨਤਾ ਪਰਿਵਾਰ ਕਹਿੰਦੇ ਸੀ ਮਰਜ ਹੋ ਜਾਣਾ, ਇੱਕ ਪਾਰਟੀ ਬਣਨੀ ਹੈ, ਉਹ ਤਾਂ ਡਿੱਕੇ ਡਹਿ ਗਏ, ਕਿਉਂਕਿ ਉਹਦੇ ਵਿੱਚ ਸਾਰਿਆਂ ਦੀ ਆਪੋ ਆਪਣੀ ਈਗੋ ਬਹੁਤ ਵੱਡੀ ਹੋਮੇ ਹੈ। ਪਰ ਮੁਲਾਇਮ ਸਿੰਘ ਯਾਦਵ ਦੇ ਦਖਲ ਦੇ ਨਾਲ ਤੇ ਇਹ ਹਊਆ ਦਿਖਾ ਕੇ ਕਿ ਫਿਰਕਾ ਪ੍ਰਸਤੀ ਦੀ ਰਾਜਨੀਤੀ ਹਾਵੀ ਹੋ ਜਾਣੀ ਹੈ ਦੇਸ਼ ਤੇ। ਦਿੱਲੀ 'ਚ ਨਰਿੰਦਰ ਮੋਦੀ ਦੀ ਅਗਵਾਈ 'ਚ ਰਾਜ ਚੱਲ ਰਿਹਾ, ਤੇ ਬਿਹਾਰ ਦੇ ਵਿੱਚ ਵੀ ਬੀਜੇਪੀ ਨਾ ਆ ਜਾਵੇ। ਸੋ ਬੀਜੇਪੀ ਨੂੰ ਰੋਕਣ ਦੇ ਨਾਂ ਦੇ ਉੱਤੇ ਤੇ ਇਹ ਕਹਿ ਕੇ ਕਿ ਫਿਰਕਾ ਪ੍ਰਸਤ ਤਾਕਤਾਂ ਨੂੰ ਬਿਹਾਰ ਦੇ ਵਿੱਚ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਨਤੀਸ਼ ਕੁਮਾਰ ਤੇ ਲਾਲੂ ਯਾਦਵ ਇਕੱਠੇ ਹੋਏ ਤੇ ਕਾਂਗਰਸ ਨੇ ਵੀ ਉਹਨਾਂ ਨਾਲ ਰਲਣਾ। ਇਹਦੇ ਤਾਂ ਵੀ ਜਿਹੜੇ ਢੰਗ ਤੋਂ ਜਾਂ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਪੋਜ਼ੀਟਿਵ ਦੀ ਇੱਕ ਡਿਵੈਲਪਮੈਂਟ ਹੈ। ਪਰ ਜੇ ਤੁਸੀਂ ਲੋਕਾਂ ਦੇ ਨਜ਼ਰੀਏ ਨਾਲ ਦੇਖੋ ਤਾਂ ਇਸ ਡਿਵੈਲਪਮੈਂਟ ਦਾ ਲੋਕਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੈ, ਕਿਉਂਕਿ ਨਾ ਤਾਂ ਬੀਜੇਪੀ ਦੇ ਰਾਜ ਤੋਂ ਕੁਝ ਮਿਲ ਰਿਹਾ ਹੈ ਲੋਕਾਂ ਨੂੰ, ਤੇ ਨਾ ਹੀ ਨਤੀਸ਼ ਕੁਮਾਰ ਦੇ ਰਾਜ ਦੇ ਵਿੱਚ ਕੋਈ ਲੋਕਾਂ ਨੂੰ ਬਹੁਤ ਜ਼ਿਆਦਾ ਉੱਥੇ ਸੁੱਖ ਆਰਾਮ ਬਿਹਾਰ 'ਚ ਮਿਲਿਆ। ਤੇ ਨਾ ਹੀ ਇਸ ਤੋਂ ਪਹਿਲਾਂ 15 ਸਾਲ ਦਾ ਜਿਹੜਾ ਲਾਲੂ ਪ੍ਰਸਾਦ ਜਿਹੜਾ ਯਾਦਵ ਦਾ ਰਾਜ ਸੀ, ਜਿਹਨੂੰ ਜੰਗਲ ਰਾਜ ਕਹਿੰਦੇ ਰਹੇ ਨਤੀਸ਼ ਕੁਮਾਰ, ਅੱਜ ਉਹਦੇ ਨਾਲ ਹੀ ਫਿਰ ਬਗਲਗੀਰ ਹੈ। ਤੇ ਨਾ ਹੀ ਉਸ ਰਾਜ ਦੇ ਵਿੱਚ ਲੋਕਾਂ ਦਾ ਭਲਾ ਹੋਇਆ ਸੀ, ਤੇ ਨਾ ਹੀ ਗਾਂ ਉਹਨਾਂ ਦਾ ਰਾਜ ਜੇ ਆਉਂਦਾ ਉਹਦਾ ਕੋਈ ਭਲਾ ਲੋਕਾਂ ਵਾਸਤੇ ਕੁਝ ਸੋਚਿਆ ਜਾ ਸਕਦਾ ਹੈ। ਪਰ ਕਿਉਂਕਿ ਦੇਸ਼ ਦੇ ਵਿੱਚ ਇੱਕ ਅਜੀਬ ਕਿਸਮ ਦੀ ਪੋਲੀਟਿਕਸ ਦਾ ਮਾਹੌਲ ਹੈ, ਤੇ ਖਾਸ ਤੌਰ ਤੇ ਫਿਰਕਾ ਪ੍ਰਸਤੀ ਦੀ ਪੋਲੀਟਿਕਸ ਜਿਹੜੀ ਆ ਉਹ ਹਾਵੀ ਹੁੰਦੀ ਦਿਖਾਈ ਦੇ ਰਹੀ ਹੈ, ਉਹਨੂੰ ਢੱਕਣ ਵਾਸਤੇ ਇਹ ਜਿਹੜਾ ਇੱਕ ਗੱਠਜੋੜ ਬਣਿਆ, ਉਹਦੇ ਪੋਜ਼ੀਟਿਵ ਨਤੀਜੇ ਲਾਲੂ, ਨਤੀਸ਼ ਜਾਂ ਕਾਂਗਰਸ ਦੇ ਪੱਖ ਤੋਂ ਜ਼ਰੂਰ ਇੱਥੇ ਨਿਕਲਣਗੇ ਜੀ। ਬਿਲਕੁਲ ਜੀ। ਆਪਾਂ ਇੱਕ ਛੋਟਾ ਜਿਹਾ ਸਵਾਲ, ਮੇਰਾ ਆਖਰੀ ਸਵਾਲ ਹੋਊਗਾ ਕਿ ਅੱਜ ਕੱਲ੍ਹ ਬਾਬਾ ਰਾਮਦੇਵ ਬੜਾ ਸੁਰਖੀਆਂ ਬਣਿਆ ਹੋਇਆ ਅਖਬਾਰਾਂ ਦੀਆਂ। ਦੇਖੋ, ਰਾਮਦੇਵ ਬਾਰੇ ਮੈਨੂੰ ਕੋਈ ਕਹਿਣ 'ਚ ਗੁਰੇਜ਼ ਨਹੀਂ, ਮੈਂ ਪਹਿਲਾਂ ਵੀ ਕਹਿੰਦਾ ਰਿਹਾ। ਤੇ ਕਈ ਵਾਰੀ ਜਿਹੜੇ ਲੋਕ ਸਾਡੇ ਬਹੁਤ ਇਮੋਸ਼ਨਲ ਜਿਹੇ ਹੁੰਦੇ, ਉਹਨਾਂ ਨੂੰ ਲੱਗਦਾ ਵੀ ਇਹਨੇ ਜੀ ਚੋਲਾ ਜਿਹਾ ਪਾਇਆ, ਪਤਾ ਨਹੀਂ ਕਿੱਡਾ ਸੰਤ ਹੈ। ਮੈਂ ਪਹਿਲੇ ਦਿਨ ਤੋਂ ਸਮਝਦਾ ਕਿ ਉਹ ਸ਼ੁੱਧ ਵਪਾਰੀ ਹੈ,
ਤੇ ਕੋਈ ਵੀ ਵਪਾਰੀ ਘਾਟਾ ਖਾ ਕੇ ਕਦੇ ਸੌਦਾ ਨਹੀਂ ਦਿੰਦਾ। ਰਾਮਦੇਵ ਦੀ ਸਫਲਤਾ ਜਿਹੜੀ ਆ ਉਹ ਇਹ ਹੈ, ਜਿਹੜਾ ਮੈਂ ਸਮਝਦਾ ਜਿਹੜਾ ਯੋਗ ਹੈ, ਯੋਗ ਇੱਕ ਕਿਰਿਆ ਆ, ਸਰੀਰਕ ਕਿਰਿਆ ਜਾਂ ਉਹਨੂੰ ਤੁਸੀਂ ਕਸਰਤ ਕਹਿ ਲਓ, ਜਿਹੜਾ ਭਾਰਤ ਦੀ ਸੰਸਕ੍ਰਿਤੀ 'ਚ ਹੈ, ਭਾਰਤ ਦੇ ਕਲਚਰ 'ਚ ਹੈ। ਪਰ ਰਾਮਦੇਵ ਦੀ ਸਫਲਤਾ ਇਹ ਹੈ ਕਿ ਉਹਨੇ ਉਸ ਯੋਗ ਨੂੰ ਇੱਕ ਪ੍ਰੋਡਕਟ ਬਣਾ ਦਿੱਤਾ। ਯਾਨੀ ਤੁਸੀਂ ਯੋਗ ਆਪਣੇ ਘਰ 'ਚ ਕਰ ਸਕਦੇ ਹੋ। ਰਾਮਦੇਵ ਨੇ ਲੋਕਾਂ ਨੂੰ ਮਜਬੂਰ ਕੀਤਾ, ਯੋਗ ਨੂੰ ਏਦਾਂ ਪ੍ਰੋਡਕਟ ਬਣਾ ਕੇ ਮਾਰਕੀਟਿੰਗ ਉਹਦੀ ਏਦਾਂ ਕੀਤੀ ਵੀ ਲੋਕ ਜਿਹੜੇ ਘਰ 'ਚ ਯੋਗ ਕਰ ਸਕਦੇ ਹੈ, ਸਧਾਰਨ ਬੰਦਾ ਵੀ, ਉਹ 250 ਰੁਪਏ ਦੀ ਟਿਕਟ ਕਟਾ ਕੇ ਰਾਮਦੇਵ ਦੇ ਆਸ਼ਰਮ 'ਚ ਜਾਂਦਾ ਹੈ ਜਾਂ ਉਹਦੇ ਕੈਂਪ 'ਚ ਜਾਂਦਾ ਹੈ ਜੀ। ਅੱਛਾ, ਉੱਥੇ ਇੱਕ ਵੰਡ ਹੋਈ ਹੈ, ਜਿੱਦਾਂ ਵਰਗ ਵੰਡ ਹੈ, ਜਿੱਦਾਂ ਸਾਡੀ ਸੁਸਾਇਟੀ 'ਚ ਵੰਡ ਹੈ, ਏਦਾਂ ਉਹਦੇ ਕੈਂਪ 'ਚ ਵੰਡ ਹੈ ਜੀ। ਮਤਲਬ ਉੱਥੇ ਜੇ ਸ਼ਿਲਪਾ ਸ਼ੈਟੀ ਜਾ ਰਹੀ ਹੈ ਜਾਂ ਕੋਈ ਸਿਆਸੀ ਲੀਡਰ ਜਾਂ ਲਾਲੂ ਪ੍ਰਸਾਦ ਯਾਦਵ ਵੀ ਜਾਂਦਾ ਰਿਹਾ, ਉੱਥੇ ਸਾਰੇ ਜਾਂਦੇ ਰਹੇ, ਤਾਂ ਉਹ VVIP ਕੈਟਾਗਰੀ 'ਚ ਹੈ। ਉਹਨਾਂ ਤੋਂ ਹਜ਼ਾਰਾਂ ਰੁਪਏ ਵਸੂਲ ਕੇ ਉਹਨਾਂ ਨੂੰ ਉੱਥੇ ਬਿਠਾਇਆ ਜਾਂਦਾ ਰਾਮਦੇਵ ਦੇ ਨੇੜੇ, ਗੋਡਿਆਂ ਦੇ ਮੁੱਢ। ਉਹ ਤੋਂ ਪਿੱਛੇ ਜਿਹੜੇ ਆ ਘੱਟ ਪੈਸੇ ਵਾਲੇ VIP ਹੈ, ਉਹ ਕੋਈ 5000 ਦੀ ਟਿਕਟ ਲਿਆ ਕੇ ਲਾ ਕੇ ਜਾ ਰਿਹਾ ਜੀ, ਉਹਦੇ ਨਾਲ ਯੋਗ ਕਰਨ। ਕੋਈ 2000 ਦੀ, ਕੋਈ 3000 ਦੀ, ਕੋਈ 500 ਦੀ, ਕੋਈ 250 ਦੀ, ਏਦਾਂ ਕੈਟੇਗਰੀਜ਼ ਬਣਾਈ। ਯਾਨੀ ਪਹਿਲੇ ਵਰਗ ਵੰਡ ਹੈ। ਤੁਸੀਂ ਸੁਸਾਇਟੀ ਨੂੰ ਦੇਖ ਹੀ ਰਹੇ ਹੋ। ਉੱਦਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਬਦਲ ਦਿਆਂਗੇ ਸਾਰਾ ਕੁਝ। ਤੁਸੀਂ ਤਾਂ ਇਸ ਸੁਸਾਇਟੀ ਨੂੰ ਬਦਲਣ ਦੀ ਗੱਲ ਕਰਦੇ ਕਰਦੇ ਆਪਣੇ ਕੈਂਪ ਦੇ ਵਿੱਚ ਹੀ 5, 7, 10 ਤਰ੍ਹਾਂ ਦੇ ਗਰੁੱਪ ਬਣਾਤੇ ਤੁਸੀਂ। ਯਾਨੀ ਸਮਾਜ ਨੂੰ ਵੰਡ ਕੇ ਰੱਖਤਾ, ਲਕੀਰ ਖਿੱਚ ਕੇ ਰੱਖ ਦਿੱਤੀ। ਅੱਗੇ ਤਾਂ ਆਮ ਤੌਰ ਤੇ ਕਹਿੰਦੇ ਸੀ ਕਿ ਦੋ ਹੀ ਧੜੇ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਹੈ, ਤੁਸੀਂ ਵੀ ਪੜ੍ਹੀ, ਸਾਰਿਆਂ ਨੇ ਅਸੀਂ ਬੜੀ 10ਵੀਂ ਦੇ ਵਿੱਚ ਸਾਡੇ ਲੱਗੀ ਹੁੰਦੀ ਸੀ, ਉਦੋਂ ਤੋਂ ਇਹ ਲਾਈਨਾਂ ਸਾਰਿਆਂ ਦੇ ਜ਼ਿਹਨ 'ਚ ਹੈ ਕਿ ਦੋ ਟੋਟਿਆਂ ਵਿੱਚ ਭੌਂ ਟੁੱਟੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ ਜੀ। ਅਸੀਂ ਤਾਂ ਹੁਣ ਤੱਕ ਇਹੀ ਸਮਝਦੇ ਰਹੇ ਵੀ ਦੋ ਹੀ ਧੜੇ ਹੈ ਦੁਨੀਆ ਦੇ ਵਿੱਚ, ਇੱਕ ਲੋਕਾਂ ਦਾ ਧੜਾ, ਇੱਕ ਲੋਟੂਆਂ ਦਾ ਧੜਾ। ਤੁਸੀਂ ਦੇਖਣਾ ਤੁਸੀਂ ਕਿਹਦੇ ਨਾਲ ਹੈ। ਪਰ ਰਾਮਦੇਵ ਵਰਗੇ ਬੰਦਿਆਂ ਨੇ ਸਾਨੂੰ ਦੱਸ ਦਿੱਤਾ ਕਿ ਦੋ ਧੜੇ ਨਹੀਂ ਆ ਭਾਈ, ਧੜੇ ਬਹੁਤ ਸਾਰੇ ਗਰੁੱਪਾਂ 'ਚ ਬਣ ਗਏ। ਸਾਡੀ ਸੁਸਾਇਟੀ ਨੂੰ ਪੌੜੀਆਂ ਵਾਂਗ ਬਣ ਦਿੱਤਾ। ਤੇ ਇਸ ਸਿਚੁਏਸ਼ਨ ਦੇ ਵਿੱਚ ਰਾਮਦੇਵ ਜਿਹੜਾ ਸ਼ੁੱਧ ਵਪਾਰੀ ਹੋ ਕੇ ਨਿਕਲਿਆ, ਉਹਨੇ ਯੋਗ ਦੇ ਨਾਲ ਨਾਲ ਆਪਣਾ ਜਿਹੜਾ ਹੋਰ ਬਾਕੀ ਸਮਾਨ ਵੀ ਜਿਹੜਾ ਵੇਚਿਆ। ਉਹਨੇ ਤਾਂ ਕੱਦੂ ਦੇ ਬੀਜ ਵੀ ਵੇਚਤੇ। ਤੁਹਾਨੂੰ ਯਾਦ ਹੋਏਗਾ ਕਿ ਵਰਿੰਦਾ ਕਰਤ ਜਿਹੜੀ CPIM ਦੀ ਪੋਲਿਟ ਬਿਊਰੋ ਦੀ ਮੈਂਬਰ ਹੈ, ਉਹਦੀ ਅਗਵਾਈ 'ਚ ਅੱਜ ਤੋਂ 6-7 ਸਾਲ ਪਹਿਲਾਂ ਪਤੰਜਲੀ ਜਿਹੜਾ ਇਹਦਾ ਜਿੱਥੇ ਇਹਦਾ ਆਸ਼ਰਮ ਹੈ, ਉਹਦੇ ਖਿਲਾਫ ਬੜਾ ਉੱਥੋਂ ਦੇ ਮਜ਼ਦੂਰਾਂ ਨੇ ਹੜਤਾਲਾਂ ਕੀਤੀਆਂ ਵਰਿੰਦਾ ਕਰਤ ਦੀ ਅਗਵਾਈ ਦੇ ਵਿੱਚ। ਇਹ ਵੀ ਗੱਲ ਆਈ, ਇੰਡੀਆ ਟੂਡੇ ਨੇ ਰਿਪੋਰਟ ਲਾਈ। ਤੇ ਰਾਮਦੇਵ ਦੇ ਜਿਹੜੇ ਪ੍ਰੋਡਕਟਸ ਹੈ, ਬਹੁਤ ਸਾਰੇ ਚੂਰਨ ਜਿਹੜੇ ਉਹ ਬਣਾਉਂਦਾ, ਉਹਦੇ 'ਚ ਮਨੁੱਖੀ ਖੋਪਰੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸਿਵਿਆਂ ਤੋਂ ਉਹਦੇ ਸੇਵਕ ਰਾਤ ਨੂੰ ਜਾ ਕੇ ਲੋਕਾਂ ਦੇ ਮਰੇ ਹੋਏ ਲੋਕਾਂ ਦੀਆਂ ਖੋਪਰੀਆਂ ਚੱਕ ਕੇ ਲੈ ਆਉਂਦੇ ਹੁੰਦੇ ਸੀ ਤੇ ਉਹਨੂੰ ਪੀ ਕੇ ਉਹਦਾ ਚੂਰਨ ਦੇ ਵਿੱਚ ਇਸਤੇਮਾਲ ਕਰਦੇ ਸੀ। ਇਹ ਬਕਾਇਦਾ ਇਹਦੇ ਤੇ ਕੇਸ ਵੀ ਚੱਲਦਾ ਰਿਹਾ ਤੇ ਇਹਦੇ ਤੇ ਇੱਕ ਐਕਸ਼ਨ ਵੀ ਹੋਇਆ। ਹੁਣ ਵੀ ਇੱਦਾਂ ਦੇ ਜਿਹੜੇ ਜਿੱਦਾਂ ਪੁੱਤਰ ਜੀਵਕ ਉਹਦੀ ਦਵਾਈ ਸੀ, ਹੁਣ ਤੁਸੀਂ ਉਹਦੇ ਤੋਂ ਕੀ ਆਸ ਕਰ ਸਕਦੇ ਹੋ ਕਿ ਦੇਸ਼ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਮੁੰਡੇ ਜੰਮਣ ਦੀਆਂ ਦਵਾਈਆਂ ਵੇਚਦਾ ਫਿਰਦਾ ਆਪਣੇ ਯੋਗ ਦੇ ਨਾਲ ਨਾਲ ਤੇ ਬਾਅਦ 'ਚ ਮੁੱਕਰ ਜਾਂਦਾ। ਨਹੀਂ ਜੀ, ਇਹ ਤਾਂ ਜੀ ਸੰਤਾਨ ਪੈਦਾ ਕਰਨ ਵਾਸਤੇ, ਜਿਸ ਦਵਾਈ ਦਾ ਨਾਂ ਹੀ ਪੁੱਤਰ ਜੀਵਕ ਹੈ, ਉਹ ਸੰਤਾਨ ਪੈਦਾ ਕਰਨ ਦੀ ਦਵਾਈ ਕਿੱਦਾਂ ਹੋ ਸਕਦੀ ਹੈ? ਇਹ ਲੋਕਾਂ ਨੂੰ ਧੋਖੇ 'ਚ ਰੱਖ ਕੇ ਆਪਣਾ ਪੂਰਾ ਵਪਾਰ ਰਾਮਦੇਵ ਚਲਾ ਰਿਹਾ। ਹੁਣ ਇਹ ਆ ਵੀ ਇੱਥੇ ਕਿਤੇ ਗਿਟਮਿਟ ਹੋਈ ਲੱਗਦੀ ਆ। ਅਸੀਂ ਪਹਿਲਾਂ ਵੀ ਕਿਹਾ ਸਾਡਾ ਤਾਂ ਸਾਰਾ ਪੌਣ ਪਾਣੀ ਜਿਹੜਾ ਦੂਸ਼ਿਤ ਹੋ ਚੁੱਕਾ ਜੀ। ਈਵਨ ਮੈਗੀ ਦੇ ਉੱਤੇ ਰੌਲਾ ਕਿਉਂ ਪਿਆ? ਮੈਗੀ ਨੈਸਲੇ ਦਾ ਪ੍ਰੋਡਕਟ ਹੈ, ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਕਾਨੂੰਨ ਦੇ ਮੁਤਾਬਕ ਜਿਹੜਾ ਉਹ ਨਹੀਂ ਉਹਨੂੰ ਚਲਾਇਆ ਜਾ ਰਿਹਾ ਜਾਂ ਉਹਦੇ 'ਚ ਬੇਨਿਯਮੀਆਂ ਹੈਗੀਆਂ, ਨੋ ਡਾਊਟ, ਪਰ ਇਕੱਲੇ ਮੈਗੀ 'ਚ ਹੀ ਥੋੜ੍ਹਾ ਬੇਨਿਯਮੀਆਂ। ਸਾਡੇ ਤਾਂ ਸਾਰਾ ਕੁਝ ਹੀ ਬੈਨ ਕਰਨਾ ਪਏਗਾ। 80,000 ਦੇ ਕਰੀਬ ਕੰਪਨੀਆਂ ਜਿਨ੍ਹਾਂ ਦੇ ਪ੍ਰੋਡਕਟ ਜਿਹੜੇ ਆ ਉਹਨਾਂ ਦੀ ਕਿਤੇ ਸੈਂਪਲਿੰਗ ਹੈ ਨਹੀਂ। ਅਸੀਂ ਹੁਣੇ ਪਾਣੀ ਦਾ ਜ਼ਿਕਰ ਕਰਕੇ ਹਟੇ ਆ, ਫਿਰ ਤਾਂ ਸਾਰਾ ਕੁਝ ਬੈਨ ਕਰ ਦਿਓ। ਜੀ ਮੈਗੀ ਬੈਨ ਹੋ ਸਕਦੀ ਹੈ ਤੇ ਸਿਗਰਟ ਕਿਉਂ ਨਹੀਂ ਬੈਨ ਹੁੰਦੀ? 5 ਵਿਧਵਾਵਾਂ ਨੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਵੀ ਪ੍ਰਧਾਨ ਮੰਤਰੀ ਜੀ, ਸਾਡੇ ਪਤੀ ਜਿਹੜੇ ਆ ਉਹ ਇਸ ਕਰਕੇ ਮਰ ਗਏ ਕਿਉਂਕਿ ਉਹ ਤੰਬਾਕੂ ਦਾ ਸੇਵਨ ਕਰਦੇ ਸੀ। ਤੁਸੀਂ ਤੰਬਾਕੂ ਦੇ ਉੱਤੇ ਪਾਬੰਦੀ ਲਾਓ। ਕਿਉਂ ਨਹੀਂ ਲੱਗਦੀ ਜੀ ਤੰਬਾਕੂ ਤੇ ਪਾਬੰਦੀ? ਜੀ ਕਿਉਂਕਿ ਉੱਥੇ ਕਾਰਪੋਰੇਟ ਲੌਬੀ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਜਿਹੜੀ ਹਾਵੀ ਹੈ ਸਰਕਾਰ ਦੇ ਉੱਤੇ। ਪਰ ਕੱਲੀ ਮੈਗੀ ਦੇ ਉੱਤੇ ਜਿਹੜੀ ਸੈਂਪਲਿੰਗ ਹੋਈ ਫਿਰ ਉੱਤੇ ਪਾਬੰਦੀ ਲੱਗੀ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੁਣ ਲੱਭਦਾ ਹੈ ਜਦੋਂ ਮਜ਼ਾਕ ਦੇ ਲੈਵਲ ਦੇ ਉੱਤੇ ਸੋਸ਼ਲ ਸਾਈਟ ਦੇ ਉੱਤੇ ਗੱਲਾਂ ਆਈਆਂ ਵੀ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਰਾਮਦੇਵ ਵੀ ਮੈਗੀ ਵੇਚੇਗਾ। 4-5 ਦਿਨ ਬਾਅਦ ਹੀ ਬਾਬਾ ਰਾਮਦੇਵ ਦਾ ਬਿਆਨ ਆ ਗਿਆ ਵੀ ਜਿਹੜੀ ਉੱਥੇ ਸੋਸ਼ਲ ਸਾਈਟ ਦੇ ਉੱਤੇ ਦਿਖਾਈ ਦੇ ਰਹੀ ਆ ਉਹ ਤਾਂ ਸਾਡੀ ਬਿਸਕੁਟ ਹੈ, ਦੇਸੀ ਮੈਗੀ ਤਾਂ ਅਸੀਂ ਹੁਣ ਲੈ ਕੇ ਆਵਾਂਗੇ। ਤੇ ਉਹਨਾਂ ਨੇ ਕਹਿ ਦਿੱਤਾ ਕਿ ਉਹ 'ਚ ਰਿਫਾਈਨਡ ਨਹੀਂ ਹੋਣਗੇ, ਇਹ ਨਹੀਂ ਹੋਊਗਾ, ਉਹ ਨਹੀਂ ਹੋਊਗਾ। ਜਿਹੜੀ ਦੇਸੀ ਮੈਗੀ ਤੇ ਬਾਕੀ ਪ੍ਰੋਡਕਟ ਯਾਨੀ ਬੋਰਨਵੀਟਾ ਦੇ ਮੁਕਾਬਲੇ ਪਾਵਰਵੀਟਾ, ਇੱਦਾਂ ਦੇ ਬਹੁਤ ਸਾਰੇ ਪ੍ਰੋਡਕਟ ਹੋਰ ਲੈ ਕੇ
ਰਾਮਦੇਵ ਆ ਰਿਹਾ ਹੈ ਮਾਰਕੀਟ ਦੇ ਵਿੱਚ। ਸੋ ਇੱਕ ਜਿਹੜੀ ਇੰਟਰਨੈਸ਼ਨਲ ਜਿਹੜੀ ਕਾਰਪੋਰੇਟ ਲੌਬੀ ਉਹਦੇ ਬਰਾਬਰ ਇੱਕ ਹਿੰਦੁਸਤਾਨ ਦੀ ਕਾਰਪੋਰੇਟ ਲੌਬੀ ਜਿਹੜੀ ਹੈ ਰਾਮਦੇਵ ਵਰਗੇ ਬੰਦਿਆਂ ਦੀ ਜਿਹੜੀ ਖੜੀ ਕੀਤੀ ਜਾ ਰਹੀ ਹੈ। ਸੋ ਇਹ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਇੱਥੇ ਹੋ ਰਿਹਾ ਤੇ ਜਿਹੜੇ ਉਹਦੇ ਪ੍ਰੋਡਕਟ ਹੈ ਉਹ ਕਿੰਨੇ ਕੁ ਸਾਫ਼ ਹੈ, ਕਿੰਨੇ ਕੁ ਸ਼ੁੱਧ ਹੈ, ਉਹਦੀ ਵੀ ਕਿਤੇ ਕੋਈ ਸੈਂਪਲਿੰਗ ਕਦੇ ਨਹੀਂ ਹੋਣੀ। ਏਦਾਂ ਦੇਸ਼ ਦੀ ਜਨਤਾ ਨੂੰ ਲੁੱਟਿਆ ਜਾਂਦਾ ਰਹਿਣਾ ਤੇ ਲੁੱਟਣ ਵਾਲੇ ਰਾਜ ਕਰਦੇ ਰਹਿਣਗੇ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਸ਼ੁਕਰੀਆ ਜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਅੱਜ ਹੀ ਸਰੋਤੇ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।